ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 9 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਨਾਲ ਹੀ ਮਨਜੀਤ ਸਿੰਘ ਨਰਿੰਦਰ ਖੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਦਸਾਂਝ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਣੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਹੀ ਸ਼ੁਰੂ ਕਰਦੇ ਹਾਂ। ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਆ, ਇਸ ਨੇ ਤਬਾਹੀ ਇੱਕ ਤਰ੍ਹਾਂ ਦੇ ਨਾਲ ਮਚਾਈ ਹੋਈ ਆ। ਅਨਪ੍ਰੈਸੀਡੈਂਟਡ ਵਾਈਲਡ ਫਾਇਰ ਕਹਿੰਦੇ ਪਏ ਪੂਰੇ ਵੈਸਟ ਕੋਸਟ ਦੇ ਵਿੱਚ। ਇਕੱਲਾ ਕੈਲੀਫੋਰਨੀਆ ਨਹੀਂ, ਓਰੇਗਨ, ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਬਹੁਤ ਏਰੀਏ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਅੱਗ ਲੱਗੀ ਹੋਈ ਹੈਗੀ ਆ। ਓਰੇਗਨ ਦੇ ਵਿੱਚ 1 ਲੱਖ ਤੋਂ ਵੱਧ ਘਰ ਅਤੇ ਬਿਜ਼ਨਸ ਜਿਹੜੇ ਆ ਉਹ ਬਿਜਲੀ ਤੋਂ ਬਿਨਾਂ ਰਹੇ, ਕਿਉਂ ਜਦੋਂ ਜਿਹੜੇ ਫਾਇਰ ਕਰੂ ਆ ਉਹ ਅੱਗ ਦੇ ਨਾਲ ਲੜਦੇ ਰਹੇ। ਕਲੈਕਮਸ ਕਾਊਂਟੀ ਜਿਹੜੀ ਸਾਊਥ ਆਫ ਪੋਰਟਲੈਂਡ ਆ, ਉੱਥੇ ਇਸੇ ਤਰ੍ਹਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਜਿਹੜੀ ਆ 500 ਸਕੁਅਰ ਮਾਈਲ ਜਿਹੜੀ ਆ ਏਰੀਆ ਆ ਉਹ ਅੱਗ ਦੇ ਨਾਲ ਫਾਈਟ ਕਰ ਰਿਹਾ ਹੈਗਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਈ ਬਹੁਤ ਸਾਰੇ ਹੈਲੀਕਾਪਟਰਸ ਯੂਜ਼ ਕੀਤੇ ਗਏ। ਹੰਡਰਡਸ ਆਫ ਪੀਪਲ ਜਿਹੜੇ ਲੋਕ ਆ ਉਹਨਾਂ ਨੂੰ ਸਿਆਰਾ ਨੈਸ਼ਨਲ ਫੋਰੈਸਟ ਏਰੀਆ ਜਿਹੜਾ ਆ ਉੱਥੋਂ ਕੱਢਣ ਦੇ ਲਈ। ਅਤੇ 80 ਜਿਹੜੀਆਂ ਮੇਜਰ ਫਾਇਰਸ ਆ ਉਹਨਾਂ ਨੇ 4200 ਸਕੁਅਰ ਮਾਈਲ ਏਰੀਆ ਜਿਹੜਾ ਆ ਉਹ ਅੱਗ ਦੀ ਲਪੇਟ ਦੇ ਵਿੱਚ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅੱਗ ਦੇ ਨਾਲ। ਜਿਹੜੇ ਕਿ ਕਹਿੰਦੇ ਜੇ ਏਰੀਆ ਨੂੰ ਟੋਟਲ ਦੇਖਿਆ ਜਾਵੇ 14 ਨਿਊਯਾਰਕ ਸ਼ਹਿਰ ਬਣਦੇ ਆ, ਇੰਨਾ ਵੱਡਾ ਏਰੀਆ ਆ ਜੀ। ਜੀ ਜੀ ਬਿਲਕੁਲ। ਅੱਗ ਦੇ ਕਰਕੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਵੱਡੀ ਸਮੱਸਿਆ ਜਿਹੜੀ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇਕੱਲੇ ਕੈਲੀਫੋਰਨੀਆ ਤੱਕ ਹੀ ਨਹੀਂ, ਹੋਰ ਵੀ ਕਈ ਜਿਹੜੇ ਸੂਬਿਆਂ 'ਚ ਇਸ ਦੀ ਮਾਰ ਜਿਹੜੀ ਉਹ ਪਈ ਹੋਈ ਆ। ਉੱਧਰ ਜਿਹੜੀ ਹਰਜੋਤ ਸਿੰਘ ਜੀ ਇੱਕ ਅੱਗ ਦੀ ਖਬਰ ਹੋਰ ਆ ਰਹੀ ਹੈ। ਇਹ ਯੂਰਪ ਦੇ ਸਭ ਤੋਂ ਵੱਡੇ ਕਹਿੰਦੇ ਮਾਈਗਰੈਂਟ ਕੈਂਪ ਤੋਂ ਆ ਰਹੀ ਆ। ਕਰੋਨਾ ਵਾਇਰਸ ਲੋਕਡਾਊਨ ਦੇ ਦੌਰਾਨ ਉੱਥੇ ਜਿਹੜੀ ਉਹ ਅੱਗ ਲੱਗੀ ਆ ਅਤੇ ਕਾਫੀ ਜ਼ਿਆਦਾ ਕਹਿੰਦੇ ਆ ਉਸ ਦੇ ਕਰਕੇ ਨੁਕਸਾਨ ਉਹ ਹੋਇਆ ਹੈਗਾ ਆ। ਸੋ ਉੱਥੇ ਵੀ ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਜਿਹੜਾ ਉਹ ਭੱਜਣਾ ਪਿਆ। 12,500 ਦੇ ਤਕਰੀਬਨ ਜਿਹੜੇ ਮਾਈਗਰੈਂਟ ਆ ਉਹ ਕਰੋਨਾ ਵਾਇਰਸ ਦੀ ਕੁਆਰੰਟੀਨ ਦੇ ਵਿੱਚ ਸੀਗੇ ਜਦ ਅਚਾਨਕ ਉੱਥੇ ਗ੍ਰੀਕ ਦਾ ਜਿਹੜਾ ਆਈਲੈਂਡ ਹੈਗਾ ਆ, ਟਾਪੂ ਆ ਲੈਸਬੋਸ, ਉੱਥੇ ਜਿਹੜੀ ਇਹ ਅੱਗ ਲੱਗੀ ਅਤੇ ਕਹਿ ਲਓ ਵੀ ਉਹਨਾਂ ਨੂੰ ਫਿਰ ਕਿਸੇ ਪਾਸੇ ਵੀ ਜਾਣ ਦੇ ਲਈ ਕੋਈ ਥਾਂ ਜਿਹੜੀ ਉਹ ਨਹੀਂ ਸੀਗੀ ਅਤੇ ਉੱਥੇ ਹੈਲੀਕਾਪਟਰਾਂ ਦੇ ਨਾਲ ਅੱਗ ਨੂੰ ਬੁਝਾਉਣ ਦੀ ਜਿਹੜੀਆਂ ਉਹ ਕੋਸ਼ਿਸ਼ਾਂ ਆ ਉਹ ਕੀਤੀਆਂ ਗਈਆਂ। ਅਤੇ ਕਹਿੰਦੇ ਵੀ ਇਹ 3 ਆਈ ਵਿਟਨੈਸ ਦੱਸਦੇ ਨੇ ਵੀ ਇਹ ਜਿਹੜੀ ਅੱਗ ਆ ਇੱਕ ਪ੍ਰੋਟੈਸਟ ਦੇ ਦੌਰਾਨ ਜਿਹੜੀ ਆ ਉਹ ਪ੍ਰੋਟੈਸਟ ਦੇ ਚੱਲਦਿਆਂ ਜਿਹੜੀ ਉਹ ਲੱਗੀ ਆ। ਜਿਹੜੇ ਮੈਂਡੇਟਰੀ ਕੁਆਰੰਟੀਨ ਮੈਜਰਸ ਜਿਹੜੇ ਆ ਉੱਥੇ ਲਾਏ ਗਏ ਸੀਗੇ ਅਤੇ ਇਹ ਅੱਗ ਬਾਅਦ ਦੇ ਵਿੱਚ ਪੂਰੇ ਕੈਂਪ ਦੇ ਵਿੱਚ ਜਿਹੜੀ ਇਹ ਫੈਲ ਗਈ ਆ। ਸੋ ਇਹ ਉੱਥੋਂ ਦੇ ਜਿਹੜੇ ਗ੍ਰੀਕ ਜਿਹੜਾ ਮੁਲਕ ਹੈਗਾ ਗ੍ਰੀਸ ਦਾ, ਉੱਥੋਂ ਦੇ ਪਬਲਿਕ ਬਰੋਡਕਾਸਟਰ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ ਵੀ 3 ਚਸ਼ਮਦੀਦ ਗਵਾਹ ਜਿਹੜੇ ਸਾਹਮਣੇ ਆਏ ਆ ਵੀ ਪ੍ਰੋਟੈਸਟ ਦੇ ਦੌਰਾਨ ਹੀ ਉੱਥੇ ਅੱਗ ਲਾਈ ਗਈ ਸੀ। ਹੁਣ ਮੈਂਡੇਟਰੀ ਕੁਆਰੰਟੀਨ ਦੇ ਉਲਟ ਤਾਂ ਤੁਸੀਂ ਪ੍ਰੋਟੈਸਟ ਤਾਂ ਕਰ ਲਿਆ, ਅੱਗ ਲਾ ਲਈ, ਅਤੇ ਹੁਣ ਜਿਹੜੇ ਲੋਕਾਂ ਨੂੰ ਜਿਹੜੇ ਸ਼ਰਨਾਰਥੀਆਂ ਨੂੰ ਥਾਂ ਵੀ ਜਿਹੜੇ ਕਿਸੇ ਪਾਸੇ ਜਿਹੜੀ ਉਹ ਨਹੀਂ ਰਹੀ। ਸੋ ਪ੍ਰੋਟੈਸਟ ਕਰਨਾ ਹੋਰ ਤਰੀਕੇ ਦੇ ਨਾਲ ਕਰੋ। ਇਹ ਅੱਗ ਸਨੀ ਅੱਗ ਲਾਉਣ ਵਾਲੀਆਂ ਗੱਲਾਂ ਜਿਹੜੀਆਂ ਇਹ ਕਿਤੇ ਵੀ ਰਾਸ ਨਹੀਂ ਆਉਂਦੀਆਂ।
ਜੀ ਜੇ ਥੋੜ੍ਹਾ ਅਪਡੇਟ ਕਰਦੇ ਜਾਈਏ, ਜਿਹੜੀ ਲੇਟੈਸਟ ਅਪਡੇਟ ਕੈਲ ਫਾਇਰ ਜਿਹੜੀ ਏਜੰਸੀ ਹੈਗੀ ਆ ਕੈਲੀਫੋਰਨੀਆ ਫਾਇਰ ਡਿਪਾਰਟਮੈਂਟ ਦੀ, ਉਹਨਾਂ ਵੱਲੋਂ ਆਈ ਆ। ਕਹਿੰਦੇ ਵੀ ਯੂਬਾ ਕਾਉਂਟੀ, ਯੂਬਾ ਸਿਟੀ ਏਰੀਆ ਦਾ ਜਿਹੜਾ ਹੈਗਾ, ਉੱਥੇ ਨੈਪਚੂਨ ਲੇਨ ਅਤੇ ਵਿਲੋ ਗਲੈਨ ਰੋਡ ਨਾਰਥ ਆਫ ਸਮਾਰਟਵਿਲ ਜਿਹੜਾ ਟਾਊਨ ਆ, 1000 ਏਕੜ ਅੱਗ ਦੇ ਨਾਲ ਜਿਹੜਾ ਤਬਾਹ ਹੋ ਗਿਆ ਆ। ਅਤੇ ਸਾਊਥ ਈਸਟ ਆਫ ਐਲਪਾਈਨ ਸੈਂਡੀਗੋ ਕਾਉਂਟੀ ਦੇ ਵਿੱਚ 17,565 ਏਕੜ ਜਿਹੜੇ ਆ ਸੜ ਕੇ ਤਬਾਹ ਹੋ ਗਏ ਆ, ਅਤੇ 11% ਸਿਰਫ ਕੰਟੇਨਡ ਹੋਈ ਆ ਉੱਥੇ ਅੱਗ। ਨਾਰਥ ਈਸਟ ਆਫ ਸ਼ੇਵਰ ਲੇਕ ਜਿਹੜਾ ਫ੍ਰਿਜ਼ਨੋ ਕਾਉਂਟੀ ਦਾ ਹੈਗਾ ਏਰੀਆ, ਇਹ ਬਹੁਤ ਹੀ ਜਿਹੜਾ ਇੱਥੇ ਡੈਮੇਜ ਹੋਇਆ ਹੈਗਾ। 1,63,138 ਏਕੜ ਜਿਹੜੇ ਆ ਅੱਗ ਦੇ ਨਾਲ ਸੜ ਕੇ ਉੱਥੇ ਸਵਾਹ ਹੋ ਗਏ ਹੈਗੇ ਆ। ਸੋ ਬਹੁਤ ਸਾਰੇ ਲੋਕ ਜਿਹੜੇ ਫਾਇਰ ਫਾਈਟਰਸ ਆ, ਉਹਨਾਂ ਦੇ ਲਈ ਅਰਦਾਸ ਕਰ ਰਹੇ ਆ ਵੀ ਜਿਹੜੇ ਇੰਨੀ ਖਤਰਨਾਕ ਅੱਗ ਲੱਗੀ ਆ, ਉਹਦੇ ਨਾਲ ਇਕੱਲੀ ਇੱਕ ਨਹੀਂ, ਜਿਹੜੀਆਂ 100 ਤੋਂ ਵੱਧ ਅੱਗਾਂ ਲੱਗੀਆਂ ਹੋਈਆਂ ਆ ਵੱਖ-ਵੱਖ ਏਰੀਏ ਦੇ ਵਿੱਚ, ਉਹ ਫਾਈਟ ਕਰ ਰਹੇ ਹੈਗੇ ਆ। ਕੱਲ੍ਹ ਹਾਈਵੇ 5 ਵੀ ਥੋੜ੍ਹਾ ਸਮਾਂ ਬੰਦ ਰਿਹਾ ਸੀ, ਅਤੇ ਹਾਈਵੇ 101 ਸੈਨ ਮਟਿਓ ਏਰੀਏ ਦੇ ਵਿੱਚ ਵੀ ਇੱਕ ਜਗ੍ਹਾ ਅੱਗ ਲੱਗੀ ਸੀ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ 86,509 ਏਕੜ ਸੜ ਕੇ ਤਬਾਹ ਹੋ ਗਏ ਆ, ਅਤੇ ਸਿਰਫ ਤਾਂ ਉੱਥੇ ਗੁੱਡ ਆ ਵੀ 83% ਜਿਹੜੀ ਅੱਗ ਉਹ ਕੰਟੇਨ ਹੋ ਗਈ ਹੈਗੀ ਆ। ਪਰ ਜੇ ਤੁਸੀਂ ਪੂਰਾ ਕੈਲੀਫੋਰਨੀਆ ਦਾ ਦੇਖਦੇ ਜਾਓ ਸਪੈਸ਼ਲੀ ਬੇ ਏਰੀਆ, ਅੱਜ ਹੁਣ ਤੱਕ ਵੀ ਜਿੱਦਾਂ ਪੂਰਾ ਇੱਦਾਂ ਲੱਗਦਾ ਹੈ ਵੀ ਜਿੱਦਾਂ ਗੋਲਡਨ ਜਿਹੀ ਲਾਈਟ ਹੈਗੀ ਆ, ਅਤੇ ਕਾਰਾਂ ਦੇ ਉੱਤੇ ਪੂਰਾ ਜਿਹੜਾ ਧੂੰਆਂ ਆ ਉਹ ਡਿੱਗ ਰਿਹਾ ਹੈ, ਸਵਾਹ ਜਿਹੜੀ ਆ ਉਹ ਡਿੱਗ ਰਹੀ ਹੈਗੀ ਆ। ਇਹ ਬਿਲਕੁਲ ਇੱਦਾਂ ਲੱਗਦਾ ਜਿੱਦਾਂ ਪਰਲੋ ਆਉਣੀ ਹੋਵੇ। ਬਾਹਰ ਜਿਹੜੀ ਸੂਰਜ ਆ ਉਹ ਉਸਦੀ ਟਿੱਕੀ ਕਹਿ ਲਓ ਵੀ ਉਹ ਲਾਲ ਨਜ਼ਰ ਆਉਂਦੀ ਆ। ਏਅਰ ਕੁਆਲਿਟੀ ਕਾਫੀ ਅਨਹੈਲਦੀ। ਉੱਦਾਂ ਬੇ ਏਰੀਏ ਦੇ ਵਿੱਚ ਧੂੰਆਂ ਹੋਣ ਦੇ ਬਾਵਜੂਦ ਏਅਰ ਕੁਆਲਿਟੀ 50 ਦੇ ਉੱਤੇ ਦੇਖੀ ਗਈ ਹੈ। ਅਤੇ ਆਪਾਂ ਜਿਹੜੀ ਸ਼ੇਵਰ ਲੇਕ ਫ੍ਰੈਜ਼ਨੋ ਵਾਲੇ ਪਾਸੇ ਇਲਾਕੇ ਦੀ ਗੱਲ ਕੀਤੀ ਆ, ਉੱਥੇ ਏਅਰ ਕੁਆਲਿਟੀ ਕਾਫੀ ਜਿਹੜੀ ਇਸ ਟਾਈਮ ਭੈੜੀ ਹੈਗੀ ਆ, ਅਨਹੈਲਦੀ ਹੈ। ਜਿਹਨੂੰ ਕੋਈ ਸਾਹ ਵਗੈਰਾ ਨੂੰ ਲੈ ਕੇ ਪ੍ਰੋਬਲਮ ਆ, ਉਹ ਬਾਹਰ ਕਹਿੰਦੇ ਆ ਵੀ ਜੇ ਨਾ ਹੀ ਨਿਕਲਣ ਤਾਂ ਉਹਨਾਂ ਦੇ ਲਈ ਭਲਾਈ ਆ। 159 ਜਿਹੜਾ ਏਅਰ ਕੁਆਲਿਟੀ ਇੰਡੈਕਸ ਜਿਹੜਾ ਉੱਥੇ ਦਾ ਦੱਸਿਆ ਜਾ ਰਿਹਾ ਹੈਗਾ ਆ। ਸੋ ਇਹ ਜਿਹੜਾ ਜ਼ਰੂਰ ਸਾਰੇ ਜਾਣੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਦੇਣ। ਅਤੇ ਉੱਥੇ ਜਿਹੜੀ ਅੱਗ ਜਿਹੜੀ ਹਰਜੋਤ ਸਿੰਘ ਜੀ ਕ੍ਰੀਕ ਫਾਇਰ ਆ, ਉਹ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਫੈਲ ਚੁੱਕੀ ਹੋਈ ਆ ਅਤੇ ਲਗਾਤਾਰ ਫੈਲ ਰਹੀ ਆ। ਅਤੇ ਉੱਥੇ ਜਿਹੜੀਆਂ ਪਹਾੜੀਆਂ ਦੇ ਉੱਤੇ ਉੱਥੋਂ ਦੇ ਕੁਛ ਲੋਕਲ TV ਚੈਨਲ ਅਤੇ ਜਿਹੜੇ ਰੇਡੀਓ ਸਟੇਸ਼ਨਸ ਦੇ ਜਿਹੜੇ ਟਾਵਰ ਆ, ਉਹਦਾ ਵੀ ਖਤਰਾ ਜਿਹੜਾ ਆ ਉਹ ਉਹਨਾਂ ਦੇ ਸੜਨ ਦਾ ਜਿਹੜਾ ਉਹ ਬਣਿਆ ਪਿਆ ਆ। ਹੋ ਸਕਦਾ ਵੀ ਤੁਹਾਡੇ ਉੱਥੇ ਜਿਹੜੇ ਲੋਕਲ TV ਚੈਨਲ ਜਾਂ ਕੁਛ ਉੱਥੋਂ ਦੇ ਜਿਹੜੇ ਰੇਡੀਓ ਸਟੇਸ਼ਨ ਆ, ਉਹ ਬੰਦ ਵੀ ਜਿਹੜੇ ਉਹ ਹੋ ਸਕਦੇ ਆ ਇਸ 'ਤੇ ਚੱਲਦੇ ਆ। ਪਰ ਪੰਜਾਬੀ ਰੇਡੀਓ USA ਦਾ ਜਿਹੜਾ ਟਾਵਰ ਹੈਗਾ ਆ, ਉਹ ਸ਼ਹਿਰ ਦੇ ਵਿੱਚ ਹੋਣ ਕਰਕੇ ਉਸ ਅੱਗ ਤੋਂ ਤਾਂ ਜਿਹੜਾ ਉਹ ਦੂਰ ਹੈਗਾ ਆ। ਪਰ ਫਿਰ ਵੀ ਸਾਰਿਆਂ ਨੂੰ ਜਿਹੜਾ ਉਹ ਇਹਤਿਆਤ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਆਪਾਂ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਉੱਥੇ ਸੈਂਕੜੇ ਲੋਕਾਂ ਨੂੰ ਏਅਰ ਲਿਫਟ ਜਿਹੜਾ ਉਹ ਕਰਨਾ ਪਿਆ ਸੀਗਾ, ਕਿਉਂਕਿ ਉਹ ਉੱਥੇ ਅੱਗ ਦੇ ਵਿਚਕਾਰ ਜਿਹੜੇ ਉਹ ਫਸ ਗਏ ਸੀਗੇ। ਜੀ ਸੋ ਬਿਲਕੁਲ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਆਲਰੇਡੀ ਐਮਰਜੈਂਸੀ ਜਿਹੜੀ ਆ ਪ੍ਰੋਕਲੇਮੇਸ਼ਨ ਜਿਹੜੀ ਆ ਇਸ਼ੂ ਕੀਤੀ ਹੋਈ ਹੈਗੀ ਆ 45 ਦਿਨ ਦੇ ਲਈ। ਇਸ ਸਾਲ ਜਿਹੜਾ ਆ ਅੱਗ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਹੋਰ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਜਿਹੜਾ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਇੰਟਰਵੀਨ ਕੀਤਾ ਆ ਅਤੇ ਉਹ ਰਾਸ਼ਟਰਪਤੀ ਟਰੰਪ ਦੇ ਡਿਫੈਂਸ ਨੂੰ ਟੇਕ ਓਵਰ ਕਰਨਗੇ। ਜਿਹੜਾ ਇੱਕ ਡੈਫਾਮੇਸ਼ਨ ਲਾਸੂਟ ਇੱਕ ਜਿਹੜੀ ਜਰਨਲਿਸਟ ਰਹੀ ਆ, ਉਸ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਖਿਲਾਫ ਕੀਤਾ ਗਿਆ ਆ। ਉਹਨਾਂ ਦੇ ਉੱਤੇ ਇਸ ਨੇ ਕਥਿਤ ਦੋਸ਼ ਲਾਏ ਆ ਵੀ 1990 ਦੇ ਦਹਾਕੇ ਦੇ ਵਿੱਚ ਉਸ ਟਾਈਮ ਦੇ ਉੱਤੇ ਡੋਨਲਡ ਟਰੰਪ ਦੇ ਦੁਆਰਾ ਇਸ ਬੀਬੀ ਨੂੰ ਜਿਹੜਾ ਉਹਨਾਂ ਨੇ ਰੇਪ ਕੀਤਾ ਸੀਗਾ। ਸੋ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਇਸ ਪਰਸਨਲ ਮੈਟਰ ਦੇ ਵਿੱਚ ਜਿਹੜੇ ਉਹਨਾਂ ਦੇ ਪਰਸਨਲ ਅਟਰਨੀਜ਼ ਆ, ਉਹਨਾਂ ਨੂੰ ਸਾਈਡ 'ਤੇ ਕਰਦੇ ਹੋਏ US ਜਸਟਿਸ ਡਿਪਾਰਟਮੈਂਟ ਆ, ਉਸ ਨੂੰ ਜਿਹੜਾ ਆ ਉਹ ਹੁਣ ਇੱਕ ਹਿਸਾਬ ਦੇ ਨਾਲ ਛਾਲ ਜਿਹੜੀ ਉਹ ਮਾਰ ਦਿੱਤੀ ਆ। ਅਤੇ ਬਹੁਤ ਸਾਰੇ ਜਿਹੜੇ ਹੁਣ ਕ੍ਰਿਟਿਕ ਆ, ਉਹ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਇੱਕ ਅਜਿਹਾ ਅਟਰਨੀ ਜਨਰਲ ਚਾਹੁੰਦੇ ਸੀਗੇ ਜਿਹੜਾ ਉਹਨਾਂ ਦੇ ਲਈ ਜਸਟਿਸ ਡਿਪਾਰਟਮੈਂਟ ਕੰਮ ਕਰਨ, ਅਤੇ ਉਹਨਾਂ ਨੂੰ ਇਹ ਮਿਲ ਗਿਆ ਆ।
ਦੱਸਦੇ ਜਾਈਏ ਵੀ ਜਸਟਿਸ ਡਿਪਾਰਟਮੈਂਟ ਕਿਸੇ ਦੇ ਪਰਸਨਲ ਮੈਟਰਸ ਦੇ ਵਿੱਚ ਨਹੀਂ ਕਰਦਾ, ਜ਼ਿਆਦਾਤਰ ਸਰਕਾਰ ਨੂੰ ਲੈ ਕੇ ਜਾਂ ਉਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਮਸਲਿਆਂ ਦੇ ਵਿੱਚ ਹੀ ਜਿਹੜੀ ਆਪਣੀ ਰਾਏ ਜਾਂ ਆਪਣੀ ਕੌਂਸਲ ਆ ਉਹ ਪੇਸ਼ ਜਿਹੜੀ ਉਹ ਕਰਦਾ ਹੁੰਦਾ ਆ। ਅਤੇ ਇਹ ਇੱਕ ਕਾਫੀ ਅਚੰਭੇ ਵਾਲੀ ਗੱਲ ਜਿਹੜੀ ਉਹ ਦੇਖਣ ਨੂੰ ਮਿਲੀ ਆ ਵੀ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਪਰਸਨਲ ਇਹ ਡੈਫੇਮੇਸ਼ਨ ਲਾਸੂਟ ਦੇ ਵਿੱਚ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨਾਂ ਦੀ ਪੈਰਵਾਈ ਜਿਹੜੀ ਉਹ ਕਰਨ ਜਾ ਰਿਹਾ ਹੈਗਾ ਆ। ਅਸੀਂ ਕੱਲ੍ਹ ਵੀ ਕਵਰ ਕੀਤੀ ਸੀ ਰੋਚੈਸਟਰ ਨਿਊਯਾਰਕ ਦੇ ਵਿੱਚ, ਉੱਥੇ ਦਾ ਜਿਹੜੇ ਪੁਲਿਸ ਚੀਫ ਆ ਅਤੇ ਅੱਜ ਡਿਪਟੀ ਨੇ ਅਨਾਊਂਸ ਕੀਤਾ ਦੋਨੋਂ ਹੀ ਜਿਹੜੇ ਆ ਉਹ ਪੁਲਿਸ ਫੋਰਸ ਤੋਂ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਪਿਛਲੇ ਕਈ ਦਿਨਾਂ ਤੋਂ ਉੱਥੇ ਪ੍ਰੋਟੈਸਟ ਚੱਲ ਰਹੇ ਸੀ। ਇੱਕ ਜਿਹੜਾ ਨੌਜਵਾਨ ਆ ਉਸ ਨੂੰ ਮਾਰਿਆ ਗਿਆ ਸੀ, ਉਸ ਨੂੰ ਲੈ ਕੇ 7 ਪੁਲਿਸ ਆਫੀਸਰਸ ਨੂੰ ਫਾਇਰ ਵੀ ਕਰਨਾ ਪਿਆ, ਅਤੇ ਪਰ ਲੋਕਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ। ਪੁਲਿਸ ਚੀਫ ਲਾਰੌਨ ਸਿੰਗਲਟਰੀ ਅਤੇ ਡਿਪਟੀ ਚੀਫ ਜਿਹੜੇ ਜੋਸਫ ਮੋਰਾਵੀਟੋ ਆ, ਦੋਨਾਂ ਨੇ ਜਿਹੜਾ ਆ ਰੋਚੈਸਟਰ ਦੀ ਪੁਲਿਸ ਡਿਪਾਰਟਮੈਂਟ ਆ ਉੱਥੋਂ ਆਪਣਾ ਅਸਤੀਫਾ ਦੇ ਦਿੱਤਾ ਆ। ਸੇਮ ਡੇ ਦਿੱਤਾ ਜਿਸ ਦਿਨ ਜਿਹੜਾ ਨੌਜਵਾਨ, ਜਿਸ ਤਰ੍ਹਾਂ ਜਿਹਦੀ ਮੈਂ ਗੱਲ ਕਰਦੇ ਹਾਂ ਪ੍ਰੂਡੇ ਦੀ, ਉਸ ਦੀ ਫੈਮਿਲੀ ਨੇ ਇਸ ਪੁਲਿਸ ਚੀਫ ਨੂੰ ਜਿਹੜਾ ਪਰਸਨਲੀ ਜਿਹੜਾ ਆ ਸੂ ਫਾਈਲ ਇਹਨਾਂ ਦੇ ਅਗੇਂਸਟ ਕੀਤਾ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਦੇਖ ਰਹੇ ਹਾਂ ਵੀ ਆਪਾਂ ਹੁਣ ਜਿਹੜਾ ਕੈਂਪਨ ਆ ਉਹ ਹੌਲੀ ਹੌਲੀ ਜਿਹੜਾ ਉਹ ਵੱਧਦਾ ਜਾ ਰਿਹਾ ਆ, ਗਰਮ ਹੁੰਦਾ ਜਾ ਰਿਹਾ ਆ। ਇੱਧਰ ਰਾਸ਼ਟਰਪਤੀ ਟਰੰਪ ਲਗਾਤਾਰ ਆਪਣੇ ਜਿਹੜੇ ਕੈਂਪੇਨ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਰਹੇ ਨੇ, ਉੱਥੇ ਲੋਕਾਂ ਦਾ ਜਿਹੜਾ ਉਹ ਮਨ ਬਦਲਣ ਦੇ ਲਈ ਅਤੇ ਆਪਣੀ ਸਪੋਰਟ ਨੂੰ ਜਿਹੜਾ ਹੋਰ ਸਟਰੋਂਗ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਅਤੇ ਇਸ ਚੀਜ਼ ਨੂੰ ਹੁਣ ਦੇਖਦੇ ਹੋਏ ਮਗਰ ਕਹਿੰਦੇ ਜੋ ਬਾਈਡਨ ਆ ਉਹ ਵੀ ਹੁਣ ਲੱਗਾ ਹੈ, ਅਤੇ ਕਹਿੰਦੇ ਮਿਸ਼ੀਗਨ ਦੇ ਵਿੱਚ ਜਿਹੜੇ ਆ ਉਹ ਆਪਣਾ ਪਹੁੰਚਣਗੇ, ਅਤੇ ਉੱਧਰ ਜਿਹੜੇ ਉਪ ਰਾਸ਼ਟਰਪਤੀ ਆ ਉਹ ਪੈਂਸਿਲਵੇਨੀਆ ਦੇ ਵਿੱਚ ਆਪਣੇ ਦੌਰੇ ਦੇ ਉੱਤੇ ਜਾ ਰਹੇ ਨੇ। ਸੋ ਦੋਨੋਂ ਹੀ ਰਿਪਬਲਿਕਨ ਅਤੇ ਡੈਮੋਕ੍ਰੇਟ ਪਾਰਟੀ ਦੀਆਂ ਜਿਹੜੀਆਂ ਟਿਕਟਸ ਆ ਉਹਨਾਂ ਨੇ ਕਹਿੰਦੇ ਰਸਟ ਬੈਲਟ ਆ ਉਸ ਦੇ ਉੱਤੇ ਜਿਹੜਾ ਇਸ ਟਾਈਮ ਜ਼ੋਰ ਲਾਇਆ ਆ, ਅਤੇ ਉਹੀ ਇੱਕ ਕਾਫੀ ਜ਼ਿਆਦਾ ਸਵਿੰਗ ਸਟੇਟ ਜਾਂ ਬਹੁਤ ਨਜ਼ਦੀਕੀ ਮਾਮਲਾ ਜਿਹੜਾ ਆ ਉਹ ਹੁੰਦਾ ਜਾ ਰਿਹਾ ਹੈਗਾ। ਸੋ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਲਗਾਤਾਰ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਟ੍ਰਿਪਸ ਆ ਉਹਨਾਂ ਨੂੰ ਉਸ ਦਾ ਜਿਹੜਾ ਫਾਇਦਾ ਆ ਉਹ ਹੋ ਰਿਹਾ। ਕਈ ਪੋਲਸ ਦੇ ਵਿੱਚ ਇਹ ਦੇਖਿਆ ਗਿਆ ਆ ਵੀ ਜਿਹੜੀ ਇੱਕ ਜੋ ਬਾਈਡਨ ਦੀ ਪਹਿਲਾਂ ਲੀਡ ਦਿਖਾਈ ਜਾ ਰਹੀ ਸੀ ਪੋਲ ਦੇ ਵਿੱਚ, ਉਹ ਹੌਲੀ ਹੌਲੀ ਖੁਰ ਰਹੀ ਆ, ਉਹ ਘਟ ਰਹੀ ਆ। ਅਤੇ ਉੱਧਰ ਕੱਲ੍ਹ ਇੱਕ ਹੋਰ ਨਵੀਂ ਆਈ ਪੋਲ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਜਿਹੜੀ ਜੋਬ ਅਪਰੂਵਲ ਰੇਟਿੰਗ ਆ ਉਹ ਕਾਫੀ ਜਿਹੜੀ ਆ ਉਹ 3 ਗਈ ਆ ਪਹਿਲਾਂ ਦੇ ਮੁਕਾਬਲੇ। 47% ਜਿਹੜੇ ਰਜਿਸਟਰਡ ਵੋਟਰਸ ਹੈਗੇ ਆ ਉਹਨਾਂ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੀ ਕਾਰਜਕਾਰੀ ਨੂੰ ਜਿਹੜੀ ਹਰੀ ਝੰਡੀ ਜਾਂ ਤਾਂ ਨੂੰ ਕਹਿ ਕੇ ਅੰਗੂਠਾ ਜਿਹੜਾ ਆ ਉਹ ਦਿਖਾਇਆ ਗਿਆ ਆ। ਉਹਨਾਂ ਨੇ ਅਪਰੂਵਲ ਰੇਟਿੰਗ ਜਿਹੜੀ ਉਸ ਦੇ ਵਿੱਚ ਵਧੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਹੁੰਦਾ। ਇਹ 270 ਦੀ ਜਿਹੜੀ ਹਰਜੋਤ ਸਿੰਘ ਦੀ ਲੜਾਈ ਆ, 270 ਯਾਨੀ ਕਿ ਇਲੈਕਟਰਲ ਜਿਹੜੀਆਂ ਵੋਟਾਂ ਆ ਉਹ ਚਾਹੀਦੀਆਂ ਹੁੰਦੀਆਂ ਆ ਕਿਸੇ ਵੀ ਪਾਰਟੀ ਦੇ ਇੱਕ ਨੁਮਾਇੰਦੇ ਨੂੰ ਜਿਹੜੀਆਂ ਆ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਆ ਉਹ ਜਿੱਤਣ ਦੇ ਲਈ। ਸੋ ਸਵਿੰਗ ਵੋਟਰਸ ਟਰਨ ਆਊਟ ਅਤੇ ਨਾਲ ਦੇ ਨਾਲ ਜਿਹੜਾ ਇਹ ਬੈਟਲ ਗਰਾਊਂਡ ਸਟੇਟਸ ਆ ਇਸ ਦੇ ਉੱਤੇ ਦੋਨਾਂ ਹੀ ਪਾਰਟੀਆਂ ਦਾ ਇਸ ਟਾਈਮ ਪੂਰਾ ਜਿਹੜਾ ਜ਼ੋਰ ਆ ਉਹ ਲੱਗਾ ਹੋਇਆ ਹੈਗਾ ਆ। ਜੋ ਬਾਈਡਨ ਬਹੁਤ ਘੱਟ ਲੋਕਾਂ ਦੇ ਵਿੱਚ ਜਿਹੜੇ ਵਿਚਰਦੇ ਆ ਅਤੇ ਉਸ ਦਾ ਖਾਮਿਆਜ਼ਾ ਕਿਤੇ ਨਾ ਕਿਤੇ ਉਸ ਨੂੰ ਜਿਹੜਾ ਭੁਗਤਣਾ ਪੈ ਰਿਹਾ ਹੈਗਾ ਆ। ਅਤੇ ਬਹੁਤ ਸਾਰੇ ਜਿਹੜੇ ਵਿਰੋਧੀ ਆ ਉਹ ਤਾਂ ਕਹਿੰਦੇ ਆ ਵੀ ਇਹ ਬਾਹਰ ਆਵੇ ਕੁਛ ਨਾ ਕੁਛ ਫੰਬਲ ਕਰੂਗਾ, ਬੋਲਿਆ ਕੋ ਸਹੀ ਤਰੀਕੇ ਦੇ ਨਾਲ ਨਹੀਂ ਜਾਂਦਾ। ਇਸ ਦਾ ਫਾਇਦਾ ਜਿਹੜਾ ਵਿਰੋਧੀ ਪਾਰਟੀ ਨੂੰ ਜਿਹੜਾ ਉਹ ਜ਼ਰੂਰ ਹੋ ਸਕਦਾ ਹੈ। ਜੀ, ਇਹਦੇ ਸੰਬੰਧ ਦੇ ਵਿੱਚ ਜਿਹੜੇ ਜੋ ਬਾਈਡਨ ਆ ਉਹ ਮਿਸ਼ੀਗਨ ਨੂੰ ਜਾ ਰਹੇ ਹੈਗੇ ਆ। ਮਿਸ਼ੀਗਨ ਦੇ ਵਿੱਚ ਮਕੋਮ ਕਾਉਂਟੀ ਜਿਹੜੀ ਆ, ਇਹ ਮਿਸ਼ੀਗਨ ਸਵਿੰਗ ਸਟੇਟ ਆ, ਇਹ ਪਹਿਲੀ ਕਾਉਂਟੀ ਸੀ ਕਹਿੰਦੇ ਪਈ ਬਹੁਤ ਲੰਮੇ ਸਮੇਂ ਦੇ ਬਾਅਦ ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 12% ਦੇ ਜ਼ਿਆਦਾ ਵੋਟਾਂ ਲੈ ਕੇ ਜਿਹੜੀ ਵਿਨ ਕੀਤੀ ਸੀ 2016 ਦੇ ਵਿੱਚ। 1988 ਤੋਂ ਬਾਅਦ ਇਹ ਰਿਪਬਲਿਕਨਸ ਨੇ ਕੈਚ ਕੀਤੀ ਸੀ। ਸੋ ਮਿਸ਼ੀਗਨ ਸਟੇਟ ਸਵਿੰਗ ਸਟੇਟ ਆ, ਉੱਥੇ ਹੁਣ ਜੋ ਬਾਈਡਨ ਨੂੰ ਜਿਹੜਾ ਜਾਣਾ ਪਿਆ ਹੈਗਾ, ਅਤੇ ਕਹਿੰਦੇ ਵੀ ਉਹ ਆਪਣਾ ਪੱਖ ਪੇਸ਼ ਕਰਨਗੇ ਵੀ ਕਿਸ ਤਰ੍ਹਾਂ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਓਵਰਸੀਜ਼ ਮੂਵ ਕਰਨ ਤੋਂ ਰੋਕਿਆ ਜਾ ਸਕੇ। ਸੋ ਹੁਣ ਦੇਖਦੇ ਹਾਂ ਇਹ ਜਿਹੜਾ ਇਲੈਕਸ਼ਨ ਦਾ ਮਾਹੌਲ ਆ ਉਹ ਪੂਰੀ ਤਰ੍ਹਾਂ ਭਖਿਆ ਹੋਇਆ। ਵੱਖ-ਵੱਖ ਜਿਹੜੇ ਪ੍ਰੈਜ਼ੀਡੈਂਟ ਟਰੰਪ ਵੀ ਪੂਰੇ ਜ਼ੋਰ ਸ਼ੋਰ ਨਾਲ ਲੱਗੇ ਆ, ਉਹ ਰੈਲੀਆਂ ਬਹੁਤ ਜ਼ਿਆਦਾ ਕਰ ਰਹੇ ਹੈਗੇ ਬਾਹਰ। ਅਤੇ ਜੇ ਜੋ ਬਾਈਡਨ ਦੀ ਗੱਲ ਕਰਦੇ ਜਾਈਏ, ਉਹਨਾਂ ਦੇ ਰਹਿ ਚੁੱਕੇ ਐਕਸ ਸਟੈਨੋਗ੍ਰਾਫਰ
ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਜੋ ਬਾਈਡਨ ਉਹ ਹੁਣ ਹੈ ਨਹੀਂ, ਜਿਹੜੇ ਟਾਈਮ ਦੇ ਉੱਤੇ ਮੈਂ ਉਹਨਾਂ ਦੇ ਲਈ ਕੰਮ ਕਰਦਾ ਸੀ। ਜਿਹੜੇ ਸਟੈਨੋਗ੍ਰਾਫਰ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਕੋਈ ਪੋਲੀਟੀਕਲ ਅਪੁਆਇੰਟਡ ਨਹੀਂ ਹੁੰਦਾ, ਮੈਂ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਲਈ ਵੀ 1 ਸਾਲ ਕੰਮ ਕੀਤਾ ਆ, ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਲਈ ਵੀ, ਅਤੇ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਜਿਸ ਟਾਈਮ 'ਤੇ ਸੀਗੇ ਜੋ ਬਾਈਡਨ ਦੇ ਲਈ ਵੀ। ਕਹਿੰਦੇ ਵੀ ਉਸ ਟਾਈਮ 'ਤੇ ਜੇ ਕੋਈ ਲੈਕਚਰ ਉਹਨਾਂ ਨੂੰ ਲਿਖ ਕੇ ਦਿੰਦਾ ਸੀ ਅਤੇ ਉਹ ਪਰੇ ਸਿੱਟ ਦਿੰਦੇ ਸੀ ਅਤੇ ਉਹ ਖੁਦ ਸਾਰਾ ਕੁਛ ਆਪ ਬੋਲਦੇ ਸੀ। ਕਹਿੰਦੇ ਵੀ ਹੁਣ ਮੈਂ ਦੇਖ ਰਿਹਾ ਵੀ ਉਹ ਬਹੁਤ ਜਗ੍ਹਾ 'ਤੇ ਫੰਬਲ ਕਰ ਰਹੇ ਹੈਗੇ। ਸੋ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਪ੍ਰੈਜ਼ੀਡੈਂਟ ਲੜਨ ਦੇ ਲਈ ਗੁੱਡ ਨਹੀਂ ਹੈਗੀ। ਇਹ ਉਹਨਾਂ ਨੇ ਇੱਕ ਇੰਟਰਵਿਊ ਦੇ ਜਿਹੜੀ ਦੌਰਾਨ ਦੱਸਿਆ ਹੈਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਲੈਕਸ਼ਨ ਦੇ ਹੀ ਮਾਮਲਿਆਂ ਦੇ ਵਿੱਚ, ਸੈਨੇਟਰ ਜਿਹੜੇ ਬੈਨ ਸੈਸ ਨੇ ਨਬਰਾਸਕਾ ਦੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਨਵੰਬਰ ਦੇ ਵਿੱਚ ਰੀ ਇਲੈਕਸ਼ਨ ਦੇ ਲਈ ਖੜ੍ਹੇ ਨੇ, ਉਹਨਾਂ ਨੇ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਉਹ ਪੇਸ਼ ਕੀਤਾ। ਇੱਕ ਆਪਣੇ op-ed ਆਰਟੀਕਲ ਜਿਹੜਾ ਉਹਨਾਂ ਨੇ ਛਾਪਿਆ ਹੈਗਾ ਵਾਲ ਸਟਰੀਟ ਜਰਨਲ ਦੇ ਵਿੱਚ, ਜਿਸ ਦਾ ਉਹਨਾਂ ਨੇ ਟਾਈਟਲ ਦਿੱਤਾ ਆ ਮੇਕ ਦਾ ਸੈਨੇਟ ਗ੍ਰੇਟ ਅਗੇਨ। ਉਸ ਦੇ ਵਿੱਚ ਸੈਨੇਟ ਦੇ ਓਵਰਹਾਲ ਜਿਹੜੇ ਕਰਨ ਦੀ ਉਹਨਾਂ ਨੇ ਸਿਫਾਰਿਸ਼ ਜਿਹੜੀ ਉਹ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਮੰਗਾਂ ਰੱਖੀਆਂ ਨੇ, ਇਹ ਸਿਫਾਰਿਸ਼ਾਂ ਜਿਹੜੀਆਂ ਰੱਖੀਆਂ ਨੇ ਵੀ ਜਿਹੜੀ 17ਵੀਂ ਅਮੈਂਡਮੈਂਟ ਹੈਗੀ ਆ ਉਸ ਨੂੰ ਕਹਿੰਦੇ ਅਬੋਲਿਸ਼ ਕੀਤਾ ਜਾਵੇ, ਅਤੇ ਕਹਿੰਦੇ ਜਿਹਦੇ ਵਿੱਚ ਇਹ ਹੁੰਦਾ ਵੀ ਸੈਨੇਟਰਸ ਜਿਹੜੇ ਪੋਪੂਲਰ ਵੋਟ ਦੇ ਨਾਲ ਇਲੈਕਟ ਹੁੰਦੇ ਆ, ਅਤੇ ਕਹਿੰਦੇ ਵੀ ਨਾਲੇ 12 ਸਾਲਾਂ ਦੀ ਜਿਹੜੀ ਟਰਮ ਲਿਮਿਟ ਆ ਸਾਰੇ ਸੈਨੇਟਰਸ ਦੇ ਉੱਤੇ ਜਿਹੜੀ ਉਹ ਲੱਗਣੀ ਚਾਹੀਦੀ ਹੈਗੀ ਆ। ਨਾਲ ਹੀ ਉਹਨਾਂ ਨੇ ਇਹਨਾਂ ਦੇ ਵਿੱਚ ਇਹ ਸਿਫਾਰਿਸ਼ਾਂ ਰੱਖੀਆਂ ਵੀ ਜਿਹੜੀ ਕਮੇਟੀ ਦੀਆਂ ਹੀਅਰਿੰਗਸ ਹੁੰਦੀਆਂ ਸੈਨੇਟ ਦੇ ਵਿੱਚ, ਉੱਥੋਂ TV ਕੈਮਰਸ ਜਿਹੜੇ ਆ ਉਹ ਹਟਾਏ ਜਾਣ, ਜਿਹੜੀਆਂ ਟੈਂਪਰੇਰੀ ਜਿਹੜੀਆਂ ਰਿਪਲੇਸ ਕਰਨੀਆਂ ਚਾਹੀਦੀਆਂ, ਜਿਹੜੀਆਂ ਪਰਮਾਨੈਂਟ ਕਮੇਟੀਆਂ ਉਹਨਾਂ ਦੀ ਬਜਾਏ ਜਿਹੜੀਆਂ ਟੈਂਪਰੇਰੀ ਕਮੇਟੀਜ਼ ਆ ਉਹ ਜਿਹੜੀਆਂ ਹੋਣੀਆਂ ਚਾਹੀਦੀਆਂ ਆ। ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਡੋਰਮੈਂਟਰੀ ਦੇ ਵਿੱਚ ਇਕੱਠਿਆਂ ਰਹਿਣ ਦੇ ਲਈ ਜਿਹੜਾ ਵਾਸ਼ਿੰਗਟਨ ਦੇ ਵਿੱਚ DC 'ਚ ਉਹ ਰੱਖਣਾ ਉਹਨਾਂ ਨੂੰ ਚਾਹੀਦਾ ਹੈਗਾ ਆ। ਸੋ ਇਹ ਹੁਣ ਇੱਕ ਨਵੀਂ ਸਿਫਾਰਿਸ਼ ਹੈਗੀ ਆ। ਆਪਾਂ ਦੇਖ ਰਹੇ ਹਾਂ ਵੀ ਤਕਰੀਬਨ ਅਮਰੀਕਾ ਦੇ ਵਿੱਚ ਜਿੰਨੇ ਵੀ ਸੈਨੇਟਰਸ ਆ ਉਹ ਲੌਂਗ ਟਾਈਮ ਜਿਹੜੇ ਆ ਕਈ ਦਹਾਕਿਆਂ ਤੋਂ ਜਿਹੜੇ ਉਹ ਸੈਨੇਟਰ ਦੀ ਪੋਜੀਸ਼ਨ ਦੇ ਉੱਤੇ ਹੈਗੇ ਆ। ਚਾਹੇ ਤੁਸੀਂ ਸੈਨੇਟਰ ਮਿਚ ਮਕੌਨਲ ਆ ਉਹਨਾਂ ਦੀ ਗੱਲ ਕਰ ਲਓ, ਅਤੇ ਚਾਹੇ ਜਿਹੜੇ ਤੁਸੀਂ ਪ੍ਰੋਗਰੈਸਿਵ ਬਰਨੀ ਸੈਂਡਰਸ ਆ ਉਹਨਾਂ ਦੀ ਜਿਹੜੀ ਆ ਉਹ ਗੱਲ ਕਰ ਲਓ। ਇਹ ਦੋਨੋਂ ਹੀ ਪਾਸੋਂ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਸੈਨੇਟਰਸ ਆ ਲੰਮੇ ਸਮੇਂ ਦੇ ਲਈ ਜਿਹੜੇ ਇੱਕ ਥਾਂ ਤੋਂ ਜਿੱਤ ਜਾਂਦਾ ਉਹ ਫਿਰ ਲਗਾਤਾਰ ਜਿਹੜਾ ਉਹ ਜਿੱਤਦਾ ਹੀ ਰਹਿੰਦਾ ਆ। ਕਿਸੇ ਤਰੀਕੇ ਦੀ ਜਿਹੜੀ ਟਰਮ ਲਿਮਿਟ ਨਹੀਂ ਆ, ਜਦ ਕਿ ਪ੍ਰੈਜ਼ੀਡੈਂਸ਼ੀਅਲ ਜਿਹੜੀ ਟਰਮ ਆ ਉਸ ਦੇ ਉੱਤੇ 2 ਲਗਾਤਾਰ ਟਰਮਸ ਦੀ ਜਿਹੜੀ ਲਿਮਿਟ ਆ ਉਹ ਰਹਿੰਦੀ ਹੈਗੀ ਆ। ਸੋ ਆਈ ਥਿੰਕ ਇਸ ਦੇ ਵਿੱਚ ਕੁਛ ਸੁਝਾਅ ਤਾਂ ਮੰਨਣਯੋਗ ਹੈਗੇ ਨੇ, ਕਿਉਂਕਿ ਤਕਰੀਬਨ ਅਮਰੀਕਾ ਦੇ ਬਹੁਤ ਸਾਰੇ ਲੋਕ ਜਿਹੜੀ ਸੈਨੇਟ ਅਤੇ ਜਿਹੜੀ ਰਿਪਰੈਜ਼ੈਂਟੇਟਿਵ ਜਿਹੜਾ ਹਾਊਸ ਰਿਪਰੈਜ਼ੈਂਟੇਟਿਵ ਆ ਉਹਨਾਂ ਦੀ ਕਾਰਜਕਾਰੀ ਤੋਂ ਬਹੁਤੇ ਜਿਹੜੇ ਆ ਉਹ ਖੁਸ਼ ਨਹੀਂ ਹੁੰਦੇ, ਅਤੇ ਉਹ ਕਿੰਨੀ ਉਮਰ ਤੱਕ, ਕਈ ਤਾਂ 40 50 ਸਾਲ ਤੱਕ ਇਹੀ ਜਿਹੜੇ ਕੰਮ ਆ ਉਹ ਕਰਦੇ ਰਹਿੰਦੇ ਆ, ਅਤੇ ਆਪਣੇ ਹਲਕੇ ਨੂੰ ਤਾਂ ਉਹਨਾਂ ਨੇ ਕੀ ਸੁਧਾਰਨਾ ਹੈ, ਬਸ ਸਿਰਫ ਅਤੇ ਸਿਰਫ ਇੱਕ ਸੈਨੇਟਰ ਦੇ ਅਹੁਦੇ ਦੇ ਉੱਤੇ ਬੈਠੇ ਜਿਹੜੇ ਉਹ ਆਪਣਾ ਜੀਵਨ ਜਿਹੜਾ ਉਹ ਲੰਘਾਈ ਜਾ ਰਹੇ ਹੁੰਦੇ ਆ। ਜੀ ਸੋ ਬਿਲਕੁਲ ਲੋਕ ਇੰਨੇ ਬੁੜੇ ਹੋਏ 80 90 ਸਾਲਾਂ ਦੇ, 40 50 ਸਾਲ ਤੋਂ ਕਈ ਬਣੇ ਹੋਏ ਹੈਗੇ ਆ। ਸੋ ਅਗਲੀ ਖਬਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਹੈ। ਕਰੋਨਾ ਵਾਇਰਸ ਨੂੰ ਲੈ ਕੇ ਹੁਣ ਜਿਹੜੇ ਕਾਲਜਸ ਜਾਂ ਯੂਨੀਵਰਸਿਟੀ ਆ ਉਹਨਾਂ ਦੇ ਸਟੂਡੈਂਟਸ ਜਿਹੜੇ ਆ ਉਹ ਕੋਈ ਵੀ ਗੱਲ ਕਿਸੇ ਦੀ ਮੰਨਣ ਨੂੰ ਤਿਆਰ ਨਹੀਂ ਹੈਗੇ। ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ ਹੁਣ ਸ਼ਰੇਆਮ ਕਾਲਜ ਸਟੂਡੈਂਟ ਦੇ ਅਗੇਂਸਟ ਆ ਗਏ ਆ ਵੀ ਇਹ ਕੋਈ ਵੀ ਜਿਹੜੇ ਸਟੂਡੈਂਟਸ ਆ ਇਹ ਅਕਲ ਦੀ ਗੱਲ ਨਹੀਂ ਕਰ ਰਹੇ। ਸਾਇਰਾਕੂਜ਼ ਯੂਨੀਵਰਸਿਟੀ ਦੇ ਚਾਂਸਲਰ ਨੇ ਇਹ ਕਿਹਾ ਵੀ ਜਿਹੜੇ ਸਟੂਡੈਂਟਸ ਆ ਉਹ ਸ਼ੈਲਫਿਸ਼ ਹੈਗੇ ਆ। ਇਸੇ ਤਰ੍ਹਾਂ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਚੈਪਲ ਹਿਲਸ ਨੇ ਵੀ ਕਿਹਾ ਵੀ ਉਹਨਾਂ ਨੇ ਅਸੀਂ 13 ਦੇ ਕਰੀਬ ਸਟੂਡੈਂਟਸ ਉਹਨਾਂ ਨੇ ਜਿਹੜੇ ਆ ਸਸਪੈਂਡ ਕਰ ਦਿੱਤੇ ਹੈਗੇ ਆ। ਨਿਊਯਾਰਕ ਯੂਨੀਵਰਸਿਟੀ ਨੇ 20 ਦੇ ਕਰੀਬ ਸਟੂਡੈਂਟ ਸਸਪੈਂਡ ਕੀਤੇ ਹੈਗੇ ਆ। ਜੇ ਪਿਛਲੇ ਵੀਕਐਂਡ ਦੇ ਦੌਰਾਨ ਦੇਖਿਆ ਜਾਵੇ ਕਹਿੰਦੇ ਵੀ ਬਹੁਤ ਜ਼ਿਆਦਾ ਪਾਰਟੀਆਂ ਸਟੂਡੈਂਟਸ ਨੇ ਕੀਤੀਆਂ ਹੈਗੀਆਂ ਆ। ਕੋਈ ਕਿਸੇ ਦੀ ਕੇਅਰ ਨਹੀਂ ਕਰਦਾ, ਕੋਈ ਮਾਸਕ ਨਹੀਂ ਪਾਉਂਦਾ, ਅਤੇ ਸ਼ਰੇਆਮ ਸ਼ਰਾਬ ਦੀਆਂ, ਮਰਵਾਨਾ ਦੀਆਂ ਇੱਦਾਂ ਦੀਆਂ ਜਿਹੜੀਆਂ ਪਾਰਟੀਆਂ ਕਰ ਰਿਹਾ। ਅਤੇ ਆਪਾਂ ਦੇਖਿਆ ਵੀ ਪਿਛਲੇ ਦਿਨਾਂ 'ਚ ਜਿਹੜੀਆਂ ਖਬਰਾਂ ਆ ਰਹੀਆਂ ਵੀ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਵੀ ਇਨਫੈਕਟਡ ਹੋਏ ਹੈਗੇ ਆ ਕਰੋਨਾ ਵਾਇਰਸ ਦੇ ਨਾਲ। ਸੋ ਜ਼ਿਆਦਾ ਯੂਨੀਵਰਸਿਟੀਜ਼ ਨੇ ਤਾਂ ਔਨਲਾਈਨ ਹੀ ਕਲਾਸਿਸ ਰੱਖੀਆਂ, ਪਰ ਕੁਛ ਕੁ ਨੇ ਜਿਹੜੀਆਂ ਖੋਲ੍ਹੀਆਂ ਸੀਆਂ। ਸੋ ਹੁਣ ਉਹ ਸੋਚ ਰਹੇ ਵੀ ਕੀ ਕੀਤਾ ਜਾਵੇ ਵੀ ਇਹ ਤਾਂ ਜਿਹੜਾ ਆ ਸਟੂਡੈਂਟਸ ਕਿਸੇ ਦੀ ਕੋਈ ਗੱਲ ਮੰਨ ਨਹੀਂ ਰਹੇ। ਹਰ ਇੱਕ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹੀ ਹਾਲ ਜਿਹੜਾ ਚੱਲ ਰਿਹਾ ਹੈਗਾ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਰਾਸ਼ਟਰਪਤੀ ਟਰੰਪ ਨੂੰ ਨੋਬਲ ਪੀਸ ਪੁਰਸਕਾਰ ਦੇ ਲਈ ਨਾਮਜ਼ਦ ਜਿਹੜਾ ਉਹ ਕੀਤਾ ਗਿਆ ਆ। ਨਾਰਵੇਜੀਅਨ ਪਾਰਲੀਮੈਂਟ ਦਾ ਇੱਕ ਮੈਂਬਰ ਕ੍ਰਿਸਟੀਅਨ ਟਾਈਬਰਿੰਗ ਜਿਹੜੇ ਆ ਉਹਨਾਂ ਦੇ ਦੁਆਰਾ ਚਿੱਠੀ ਜਿਹੜੀ ਹੈ ਨੋਬਲ ਪੀਸ ਜਿਹੜੇ ਪ੍ਰਾਈਜ਼ ਦੇਣ ਵਾਲੇ ਹੁੰਦੇ ਆ ਉਹਨਾਂ ਨੂੰ ਘੱਲੀ ਗਈ ਆ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਜ਼ਰਾਈਲ ਅਤੇ UAE ਦੇ ਦਰਮਿਆਨ ਜਿਹੜਾ ਸਮਝੌਤਾ ਆ ਉਹ ਕਰਵਾਇਆ ਹੈਗਾ ਆ ਅਤੇ ਕਹਿੰਦੇ ਵੀ ਇਹਦੇ ਕਰਕੇ ਮਿਡਲ ਈਸਟਰਨ ਕੰਟਰੀਜ਼ ਜਿਹੜੀਆਂ ਆ ਉਹ ਹੋ ਸਕਦਾ UAE ਦੇ ਨਕਸ਼ੇ ਕਦਮਾਂ ਦੇ ਉੱਤੇ ਜਿਹੜੀਆਂ ਉਹ ਚੱਲਣ ਅਤੇ ਜਿਸ ਕਰਕੇ ਮਿਡਲ ਈਸਟ ਦੇ ਵਿੱਚ ਜਿਹੜੀ ਕੋਆਪਰੇਸ਼ਨ ਇੱਕ ਦੂਜੇ ਦੇ ਨਾਲ ਸਾਥ ਅਤੇ ਉੱਥੇ ਜਿਹੜੀ ਖੁਸ਼ਹਾਲੀ ਜਿਹੜੀ ਉਹ ਆ ਸਕਦੀ ਹੈਗੀ ਆ। ਹਜ਼ਾਰਾਂ ਹੀ ਸੈਂਕੜੇ ਲੋਕ ਜਿਹੜੇ ਆ ਹਰ ਸਾਲ ਨੋਬਲ ਪੀਸ ਪੁਰਸਕਾਰ ਦੇ ਲਈ ਨਾਮਜ਼ਦ ਕੀਤੇ ਜਾਂਦੇ ਆ। 2018 ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਨੂੰ ਨੋਮੀਨੇਟ ਕੀਤਾ ਗਿਆ ਸੀ ਜਦੋਂ ਨਾਰਥ ਕੋਰੀਆ ਦੇ ਡਿਕਟੇਟਰ ਕਿਮ ਯੋਂਗ ਉਨ ਦੇ ਨਾਲ ਉਹਨਾਂ ਦੀ ਪਹਿਲੀ ਸਮਿਟ ਜਿਹੜੀ ਆ ਉਹ ਹੋਈ ਸੀ, ਜਿਹੜੀ ਬਾਅਦ ਦੇ ਵਿੱਚ ਜਿਹੜੀ ਕਿਸੇ ਪਾਸੇ ਕਹਿ ਲਓ ਵੀ ਤਣ ਪੱਤਣ ਜਿਹੜੀ ਕਿਸੇ ਪਾਸੇ ਨਹੀਂ ਲੱਗੀ। ਇਸੇ ਹੀ ਮਿਨਿਸਟਰ ਦੇ ਦੁਆਰਾ ਜਿਹੜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਐਬੇ ਆ ਉਹਨਾਂ ਨੂੰ ਵੀ ਨਾਮਜ਼ਦ ਜਿਹੜਾ ਉਹ ਕੀਤਾ ਗਿਆ ਸੀ। ਇਸ ਖਬਰ ਆਉਣ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਨਾਰਵੇ ਦੇ ਜਿਹੜੇ ਇਸ ਪਾਰਲੀਮੈਂਟ ਦੇ ਮੈਂਬਰ ਆ ਉਸ ਦਾ ਧੰਨਵਾਦ ਥੈਂਕ ਯੂ ਕਰਕੇ ਟਵਿੱਟਰ ਦੇ ਉੱਤੇ ਜਿਹੜਾ ਉਹ ਕੀਤਾ ਆ। ਉੱਦਾਂ ਇਹ ਦੱਸਦੇ ਜਾਈ ਵੀ ਨਾਰਵੇ ਦੇ ਜਿਹੜੀ ਪਾਰਲੀਮੈਂਟ ਦਾ ਇਹ ਜਿਹੜਾ ਮਿਨਿਸਟਰ ਹੈਗਾ ਆ ਇਹ ਆਪਣੇ ਕਾਫੀ ਐਂਟੀ ਇਮੀਗ੍ਰੇਸ਼ਨ ਵਿਊਜ਼ ਦੇ ਲਈ ਜਿਹੜਾ ਉੱਥੇ ਜਾਣਿਆ ਜਾਂਦਾ ਹੈਗਾ ਆ ਜੀ। ਅਗਲੀ ਖਬਰ US ਟਰੂਪਸ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹਿੰਦੇ ਜਿਹੜਾ ਪ੍ਰੋਮਿਸ ਕੀਤਾ ਸੀ ਵੀ ਮੈਂ ਜਿਹੜੀਆਂ ਅਮਰੀਕਾ ਦੀਆਂ ਐਂਡਲੈਸ ਵਾਰਸ ਹੈਗੀਆਂ ਲੜਾਈਆਂ ਆ ਉਹਨਾਂ ਨੂੰ ਖਤਮ ਕਰਨਾ ਆ। ਉਹਦੇ ਸੰਬੰਧ ਦੇ ਵਿੱਚ ਦੇਖਦੇ ਹੋਏ ਇਰਾਕ ਦੇ ਵਿੱਚ ਹੁਣ 5200 ਤੋਂ ਜਿਹੜੇ ਆ ਘਟਾ ਕੇ ਫੌਜੀ ਜਿਹੜੇ ਆ ਉਹ 3000 ਕੀਤੇ ਜਾਣਗੇ। ਇਹ US ਦੇ ਜਿਹੜੇ ਟਰੂਪਸ ਹੈਗੇ ਆ ਇਰਾਕ ਦੇ ਵਿੱਚ ਕੱਢਣ ਦੇ ਲਈ ਜਿਹੜੇ ਜਨਰਲ ਫਰੈਂਕ ਮੈਕੈਂਜ਼ੀ ਆ ਕਮਾਂਡਰ US ਸੈਂਟਰਲ ਕਮਾਂਡ ਦੇ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ। ਇਸ ਤੋਂ ਬਿਨਾਂ ਜਿਹੜੀਆਂ ਹੋਰ ਉਹਨਾਂ ਦਾ ਕਹਿਣ ਦੇ ਮੁਤਾਬਕ ਅਮਰੀਕਾਜ਼ ਵਾਰਸ ਹੈਗੀਆਂ ਆ ਇਰਾਕ, ਅਫਗਾਨਿਸਤਾਨ ਅਤੇ ਸੀਰੀਆ ਦੇ ਵਿੱਚ ਆ ਅਤੇ ਅਫਗਾਨਿਸਤਾਨ ਸੀਰੀਆ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਟਰੂਪਸ ਆ ਉਹ ਬਾਹਰ ਕੱਢ ਲਏ ਗਏ ਹੈਗੇ ਆ। 8600 ਦੇ ਕਰੀਬ ਟਰੂਪਸ ਜਿਹੜੇ ਆ ਅਫਗਾਨਿਸਤਾਨ ਦੇ ਵਿੱਚ ਹੈਗੇ ਆ ਅਤੇ ਉਹਨਾਂ ਦੇ ਨੰਬਰ ਵੀ ਘਟਾ ਕੇ ਜਿਹੜੇ ਆ 4000 ਕਰ ਦਿੱਤੇ ਜਾਣਗੇ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਹੋਰ ਨਵੀਂ ਕਿਤਾਬ ਜਿਹੜੀ ਆ ਉਹ ਆਈ ਆ ਜਿਹੜੀ ਰਾਸ਼ਟਰਪਤੀ ਟਰੰਪ ਦੇ ਨਾਲ ਸੰਬੰਧਿਤ ਜਿਹੜੀ ਉਹ ਹੈਗੀ ਆ ਵੁੱਡਵਰਡ ਦੇ ਦੁਆਰਾ ਜਿਹੜੀ ਆ ਇਹ ਕਿਤਾਬ ਲਿਖੀ ਗਈ। ਇਸ ਕਿਤਾਬ ਦੇ ਵਿੱਚ ਵੀ ਕਈ ਤਰੀਕੇ ਦੇ ਜਿਹੜੇ ਹੁਣ ਦਾਅਵੇ ਆ ਉਹ ਪੇਸ਼ ਕੀਤੇ ਗਏ ਆ ਵੁੱਡਵਰਡ ਦੇ ਦੁਆਰਾ। ਬੌਬ ਵੁੱਡਵਰਡ ਜਿਹੜੇ ਕਿ ਇਹਨਾਂ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੇ ਉਹ ਕੰਮ ਕਰਦੇ ਰਹੇ ਆ। ਇਹ ਟੌਪ ਸੀਕ੍ਰੇਟ ਇੰਟੈਲੀਜੈਂਸ ਬਰੀਫਿੰਗਸ ਦੇ ਦੌਰਾਨ ਵੀ ਜਿਹੜੇ ਉਹ ਸੀਗੇ। ਕਹਿੰਦੇ ਜਨਵਰੀ 28 ਨੂੰ ਇਸ ਕਿਤਾਬ ਦੇ ਮੁਤਾਬਕ ਜਨਵਰੀ 28 ਨੂੰ ਓਵਲ ਆਫਿਸ ਦੇ ਵਿੱਚ ਇੱਕ ਬਰੀਫਿੰਗ ਇੰਟੈਲੀਜੈਂਸ ਦੀ ਜਿਹੜੀ ਹੋਈ ਸੀ ਜਿਹੜੀ ਕਿ ਕਰੋਨਾ ਵਾਇਰਸ ਆਊਟਬ੍ਰੇਕ ਚਾਈਨਾ ਦੇ ਨਾਲ ਸੰਬੰਧਿਤ ਸੀਗੀ ਅਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਸਿਕਿਉਰਿਟੀ ਐਡਵਾਈਜ਼ਰ ਰੋਬਰਟ ਓਬਰਾਇਨ ਜਿਹੜੇ ਆ ਉਹਨਾਂ ਨੇ ਆਖਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਨੂੰ ਵੀ ਤੁਹਾਡੇ ਲਈ ਇਹ ਕਾਫੀ ਵੱਡਾ ਇੱਕ ਨੈਸ਼ਨਲ ਸਿਕਿਉਰਿਟੀ ਥ੍ਰੈਟ ਅਤੇ ਚੈਲੰਜ ਜਿਹੜਾ ਹੋਊਗਾ ਤੁਹਾਡੀ ਪ੍ਰੈਜ਼ੀਡੈਂਸੀ ਦੇ ਲਈ ਅਤੇ ਇਹ ਕਾਫੀ ਰਫੈਸਟ ਥਿੰਗ ਯਾਨੀ ਕਿ ਤੁਹਾਨੂੰ ਇੱਕ ਹਿਸਾਬ ਦੇ ਨਾਲ ਹਿਲਾ ਵੀ ਸਕਦੀ ਆ ਇਹ ਪੂਰੇ ਤਰੀਕੇ ਦੇ ਨਾਲ ਅਤੇ ਇਸ ਨੂੰ ਜਿਹੜਾ ਤੁਹਾਨੂੰ ਸਾਂਭਣਾ ਜਿਹੜਾ ਉਹ ਪਊਗਾ। ਇਹ ਵਾਸ਼ਿੰਗਟਨ ਪੋਸਟ ਦਾ ਐਸੋਸੀਏਟ ਐਡੀਟਰ ਬੌਬ ਵੁੱਡਵਰਡ ਆ ਉਹ ਆਪਣੇ ਇਸ ਕਿਤਾਬ ਦੇ ਵਿੱਚ ਇੱਦਾਂ ਦੇ ਜਿਹੜੇ ਉਹ ਦਾਅਵੇ ਕਰ ਰਿਹਾ ਆ ਅਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਰਾਸ਼ਟਰਪਤੀ ਟਰੰਪ ਨੂੰ ਇਹ ਬਰੀਫਿੰਗ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਚੀਜ਼ ਨੂੰ ਲੈ ਕੇ ਵੀ ਕੋਈ ਨਹੀਂ ਇੱਕ ਅੱਧਾ ਜਾਣਾ ਹੀ ਆ 5 ਕੁ ਜਾਣੇ ਹੀ ਆ ਕੇਸ ਆਪਣੇ ਜਿਹੜੇ ਆ ਉਹ ਮਿਟ ਜਾਣੇ ਆ
ਪਰ ਉਸ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਜਿਹੜਾ ਪਬਲਿਕਲੀ ਸੀਰੀਅਸਲੀ ਨਹੀਂ ਲਿਆ। ਕਹਿੰਦੇ 10 ਦਿਨਾਂ ਬਾਅਦ ਰਾਸ਼ਟਰਪਤੀ ਟਰੰਪ ਨੇ ਵੁੱਡਵਰਡ ਨੂੰ ਕਾਲ ਜਿਹੜੀ ਆ ਉਹ ਕੀਤੀ ਸੀ ਤੇ ਉਹਨਾਂ ਨੇ ਇਹ ਰਿਵੀਲ ਕੀਤਾ ਵੁੱਡਵਰਡ ਦੇ ਮੁਤਾਬਕ ਰਾਸ਼ਟਰਪਤੀ ਟਰੰਪ ਨੇ ਖੁਦ ਵੀ ਸਿਚੁਏਸ਼ਨ ਜਿਹੜੀ ਆ ਉਹ ਜ਼ਿਆਦਾ ਗੰਭੀਰ ਹੈਗੀ ਆ, ਜਿਹੜਾ ਉਹ ਖਾਸ ਕਰਕੇ ਪਬਲਿਕਲੀ ਜੋ ਉਹ ਦੱਸ ਰਹੇ ਹੈਗੇ ਨੇ। ਸੋ ਇਹ ਹੁਣ ਇਸ ਕਿਤਾਬ ਦੇ ਮੁਤਾਬਕ ਇਹ ਇਹਨਾਂ ਦਾ ਦਾਅਵਾ ਆ ਵੀ ਰਾਸ਼ਟਰਪਤੀ ਟਰੰਪ ਨੇ ਖੁਦ ਮੰਨਿਆ ਸੀਗਾ ਇਹ ਸਿਚੁਏਸ਼ਨ ਜਿਹੜੀ ਆ ਉਹ ਬੈਡ ਆ, ਇਹ ਸਥਿਤੀ ਜਿਹੜੀ ਗੰਭੀਰ ਹੋ ਸਕਦੀ ਹੈ, ਪਰ ਪਬਲਿਕਲੀ ਉਹ ਕੁਝ ਹੋਰ ਕਹਿੰਦੇ ਰਹੇ ਆ। ਇਹ ਹੁਣ ਇਸ ਬੌਬ ਵੁੱਡਵਰਡ ਦਾ ਜਿਹੜਾ ਇਸ ਦੇ ਵਿੱਚ ਦਾਅਵਾ ਹੈਗਾ ਆ। ਸੋ ਹੁਣ ਪਤਾ ਨਹੀਂ ਹੋਰ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਹੋਰ ਜਿਹੜੀਆਂ ਆਉਣੀਆਂ ਆ, ਸੁਣਨ ਨੂੰ ਜਿਹੜੀਆਂ ਮਿਲਦੀਆਂ ਆ ਜਿਉਂ-ਜਿਉਂ ਇਲੈਕਸ਼ਨ ਦਾ ਸੀਜ਼ਨ ਜਿਹੜਾ ਉਹ ਨਜ਼ਦੀਕ ਆਉਂਦਾ ਜਾ ਰਿਹਾ ਹੈਗਾ ਆ। ਇਹ ਹੁਣ ਜਿਹੜਾ ਦਾਅਵਾ ਇਸ ਦੇ ਵਿੱਚ ਤੇ ਨੇ ਇਹੀ ਆਖਿਆ ਵੀ ਰਾਸ਼ਟਰਪਤੀ ਟਰੰਪ ਨੇ ਖੁਦ ਜਿਹੜਾ ਇਹ ਕਾਲ ਕਰਕੇ ਉਸ ਨੂੰ ਜਿਹੜਾ ਚੀਜ਼ ਨੂੰ ਦੱਸਿਆ ਸੀਗਾ। ਰਾਸ਼ਟਰਪਤੀ ਟਰੰਪ ਇਸ ਦੇ ਉੱਤੇ ਕੋਈ ਟਿੱਪਣੀ ਕਰਦੇ ਨੇ ਜਾਂ ਨਹੀਂ ਕਰਦੇ ਆ, ਇਹ ਦੇਖਣ ਵਾਲੀ ਗੱਲ ਹੁਣ ਰਹੇਗੀ। ਜੀ, ਅਗਲੀ ਖਬਰ ਵੱਲ ਚਲੀਏ। ਕੋਲੋਰਾਡੋ ਤੋਂ ਆ ਰਹੀ ਹੈ। ਕੋਲੋਰਾਡੋ ਦੇ ਵਿੱਚ ਕਹਿੰਦੇ ਵੀ ਵਿੰਡ ਸਟਾਰਮ ਅਰਲੀ ਹਿੱਟ ਹੋਣੇ ਸ਼ੁਰੂ ਹੋ ਗਏ ਆ। ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਕਾਫੀ ਹਾਈ ਸੀ, ਕਹਿੰਦੇ 100 ਤੋਂ ਉੱਪਰ ਚਲ ਗਿਆ ਸੀ, ਪਰ ਇੱਕਦਮ ਹੁਣ ਘਟ ਕੇ 60 ਡਿਗਰੀ ਦੇ ਲਾਗੇ ਚਲਾ ਗਿਆ 24 ਘੰਟਿਆਂ ਦੇ ਵਿੱਚ। ਸੋ ਰੌਕੀਜ਼ ਵਾਲਾ ਜਿਹੜਾ ਇਹ ਸਾਰਾ ਏਰੀਆ ਆ, ਇੱਥੇ ਕਹਿੰਦੇ ਸਨੋ ਸਟਾਰਮ ਕਾਫੀ ਵੱਡਾ ਆ ਸਕਦਾ ਕੋਲੋਰਾਡੋ ਏਰੀਏ 'ਚ। ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆਏ ਹੈਗੇ ਆ। ਸੋ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਟਰੱਕਿੰਗ ਵਾਲੇ ਜੇ ਉਸ ਏਰੀਏ 'ਚ ਜਾ ਰਹੇ ਆ, ਭਈ ਪਹਿਲਾਂ ਜਿਹੜਾ ਉੱਥੇ ਦਾ ਵੈਦਰ ਆ ਉਹ ਜ਼ਰੂਰ ਚੈੱਕ ਕਰ ਲਿਓ। ਨਹੀਂ, ਬਿਲਕੁਲ ਆਲਰੇਡੀ ਕਾफ़ी ज़्यादा बर्फ़बारी ਜਿਹੜੀ ਉੱਧਰ ਹੋ ਰਹੀ ਹੈ। ਉੱਧਰ ਵਾਇਓਮਿੰਗ ਵਾਲੇ ਪਾਸੇ ਵੀ ਜਿਹੜੀ ਆ ਇਹ ਬਰਫ਼ਬਾਰੀ ਜਿਹੜੀ ਉਹ ਹੋ ਰਹੀ ਆ। ਸੋ ਧਿਆਨ ਜਿਹੜਾ ਆ ਉਹ ਜ਼ਿਆਦਾ ਰੱਖਣ ਦੀ ਜ਼ਰੂਰਤ ਆ, ਖਾਸ ਕਰਕੇ ਜਿਹੜੇ ਟਰੱਕਰਜ਼ ਆ ਜਿਨ੍ਹਾਂ ਨੇ ਇਸ ਇਲਾਕੇ ਦੇ ਵਿੱਚੋਂ ਉੱਧਰੋਂ ਲੰਘਣਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਸਟਰਗਿਜ਼ ਮੋਟਰਸਾਈਕਲ ਰੈਲੀ ਸੀਗੀ ਜਿਹੜੀ ਸਾਊਥ ਡਕੋਟਾ ਦੇ ਵਿੱਚ ਪਿਛਲੇ ਮਹੀਨੇ ਉੱਥੇ ਹੋਈ ਸੀਗੀ। ਸੈਨ ਡਿਏਗੋ ਸਟੇਟ ਯੂਨੀਵਰਸਿਟੀ ਦੇ ਸੈਂਟਰ ਫਾਰ ਹੈਲਥ ਐਂਡ ਇਕਨੋਮਿਕ ਪੋਲਿਸੀ ਸਟੱਡੀਜ਼ ਆ, ਉਹਨਾਂ ਦੇ ਦੁਆਰਾ ਇੱਕ ਵਰਸਟ ਕੇਸ ਸਿਨਾਰੀਓ ਮਾਡਲ ਜਿਹੜਾ ਉਹ ਪੇਸ਼ ਕੀਤਾ ਆ। ਕਹਿੰਦੇ ਵੀ ਉਹਨਾਂ ਦੇ ਮੁਤਾਬਕ ਇਹ ਇੱਕ ਸੁਪਰ ਸਪਰੈਡਰ ਇਵੈਂਟ ਦੇ ਵਜੋਂ ਜਿਹੜਾ ਉਹ ਹੋਇਆ ਆ। ਕਹਿੰਦੇ 4.5 ਲੱਖ ਤੋਂ ਵੱਧ ਲੋਕ 10 ਦਿਨਾਂ ਦੇ ਲਈ ਇੱਕ ਦੂਜੇ ਦੇ ਇਰਦ ਗਿਰਦ ਬਹੁਤ ਨਜ਼ਦੀਕ ਘੁੰਮਦੇ ਫਿਰਦੇ ਰਹੇ, ਅਤੇ ਜਿੱਥੇ ਬਹੁਤੇ ਲੋਕਾਂ ਨੇ ਮਾਸਕ ਵਗੈਰਾ ਵੀ ਜਿਹੜਾ ਉਹ ਨਹੀਂ ਸੀ ਪਾਇਆ ਅਤੇ ਸੋਸ਼ਲ ਡਿਸਟੈਂਸਿੰਗ ਵੀ ਜਿਹੜੀ ਉਹਨਾਂ ਨੇ ਨਹੀਂ ਸੀ ਕੀਤੀ। ਸੋ ਉਹਨਾਂ ਨੇ ਕਿਹਾ ਵੀ ਵਰਸਟ ਕੇਸ ਸਿਨੈਰੀਓ ਦੇ ਵਿੱਚ ਇੱਥੇ ਕਾਫੀ ਜ਼ਿਆਦਾ ਜਿਹੜਾ ਕੇਸ ਕਿ ਕਰੋਨਾ ਵਾਇਰਸ ਦੇ ਕੇਸ ਆ ਉਹ ਫੈਲੇ ਹੋ ਸਕਦੇ ਆ। ਆਲਰੇਡੀ ਕੁਝ ਖਬਰਾਂ ਜਿਹੜੀਆਂ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਆਈਆਂ ਆ, ਇੱਕ ਜਣੇ ਦੀ ਜਿਹੜੀ ਮੌਤ ਦੀ ਅਤੇ ਕੁਝ ਕੁ ਲੋਕਾਂ ਦੇ ਕਰੋਨਾ ਵਾਇਰਸ ਪੋਜ਼ੀਟਿਵ ਹੋਣ ਦੀ ਖਬਰ ਇਸ ਰੈਲੀ ਦੇ ਨਾਲ ਜੁੜ ਕੇ ਸਾਹਮਣੇ ਆਈ ਹੈਗੀ ਆ। ਜੀ, ਅਗਲੀ ਖਬਰ ਵਾਲਮਾਰਟ ਦੇ ਨਾਲ ਰਿਲੇਟਡ ਹੈ। ਵਾਲਮਾਰਟ ਜਿਹੜੇ ਆ ਵੈਂਟਨਵਿਲ ਆਰਕਨਸਾ ਵੇਸਟ ਕੰਪਨੀ ਹੈਗੀ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਉਹ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਗਰੋਸਰੀ ਆ ਉਹ ਡਰੋਨ ਦੇ ਨਾਲ ਡਿਲੀਵਰ ਕਰਨਗੇ। ਇਹਦੇ ਲਈ ਉਹਨਾਂ ਨੇ ਜਿਹੜੀ ਆ ਪ੍ਰੈਕਟਿਸ ਬਹੁਤ ਜਲਦੀ ਜਿਹੜਾ ਆ ਇੱਕ ਏਰੀਆ ਫਾਇਟਵਿਲ ਨਾਰਥ ਕੈਰੋਲੀਨਾ ਦੇ ਵਿੱਚ ਆ, ਉੱਥੇ ਕਲਾਊਡ ਕੰਟਰੋਲ ਡਰੋਨਸ ਜਿਹੜੇ ਆ ਉਹ ਯੂਜ਼ ਕਰਨਗੇ, ਜਿਹੜੇ ਪੂਰੇ ਟਾਊਨ ਦੇ ਵਿੱਚ ਜਿਹੜੀ ਗਰੋਸਰੀ ਆ ਲੋਕਾਂ ਨੂੰ ਉਹ ਇੱਕ ਡਰੋਨ ਦੇ ਰਾਹੀਂ ਜਿਹੜੀ ਆ ਡਿਲੀਵਰ ਕੀਤੀ ਜਾਵੇਗੀ। ਜੇ ਸਾਰਾ ਕੁਛ ਸਕਸੈਸਫੁਲ ਰਿਹਾ ਫਿਰ ਉਹ ਤੋਂ ਬਾਅਦ ਉਹ USA ਦੇ ਵਿੱਚ ਪੂਰੀ ਟਰਾਈ ਕਰਨਗੇ। ਜੀ, ਬਿਲਕੁਲ ਇਹ ਦੇਖਣ ਵਾਲੀ ਗੱਲ ਰਹੂਗੀ ਵੀ FAA ਵਾਲੇ ਜਿਹੜੇ ਐਵੀਏਸ਼ਨ ਐਂਡ ਐਡਮਿਨਿਸਟ੍ਰੇਸ਼ਨ ਹੈ ਫੈਡਰਲ ਵਾਲੇ, ਉਹ ਇਹਨਾਂ ਨੂੰ ਕਿੱਦਾਂ ਦੀਆਂ ਇਜਾਜ਼ਤਾਂ ਜਿਹੜੀਆਂ ਉਹ ਦਿੰਦੇ ਨੇ ਨਹੀਂ ਦਿੰਦੇ ਨੇ, ਕਿਉਂਕਿ ਕਈ ਨੋ ਫਲਾਈ ਜ਼ੋਨ ਹੁੰਦੇ ਆ, ਕਈ ਕੁਛ ਹੁੰਦਾ। ਐਮਾਜ਼ੋਨ ਵਾਲੇ ਵੀ ਬੜੇ ਚਿਰ ਤੋਂ ਇਸ ਚੀਜ਼ ਨੂੰ ਟਰਾਈ ਕਰਨ ਦੀ ਇਜਾਜ਼ਤ ਲੈਣ ਦੀ ਜਿਹੜੀ ਕੋਸ਼ਿਸ਼ ਕਰ ਰਹੇ। ਕੁਛ ਕੁ ਇਲਾਕਿਆਂ ਦੇ ਵਿੱਚ ਕੁਛ ਰਿਪੋਰਟਾਂ ਦੇ ਮੁਤਾਬਕ ਉਹਨਾਂ ਨੂੰ ਇਜਾਜ਼ਤ ਜਿਹੜੀ ਉਹ ਮਿਲਣੀ ਸ਼ੁਰੂ ਹੋਈ ਹੈਗੀ ਆ ਡਰੋਨ ਦੇ ਨਾਲ ਜਿਹੜੀਆਂ ਚੀਜ਼ਾਂ ਆ ਉਹ ਡਿਲੀਵਰ ਕਰਨ ਦੇ ਲਈ। ਖਤਰਾ ਤਾਂ ਇਹ ਹੋਣਾ ਜੋ ਸਿੰਘ ਜੀ, ਜਾਲ ਸਿੱਟ ਕੇ ਲੋਕ ਡਰੋਨ ਹੀ ਨਾ ਢਾਲਿਆ ਕਰਨ ਵੀ ਸਮਾਨ ਵੀ ਜਾਊ ਅਤੇ ਡਰੋਨ ਵੀ ਜਾਊ ਉਹਨਾਂ ਕੰਪਨੀਆਂ ਦਾ। ਇਹ ਕੋਈ ਪਤਾ ਨਹੀਂ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਨਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ-19 ਦੀ ਵੈਕਸੀਨ ਨੂੰ ਲੈ ਕੇ ਹੈਗਾ ਆ। ਡਾਕਟਰ ਐਂਥਨੀ ਫਾਊਚੀ ਇੱਕ ਵਾਰੀ ਫੇਰ ਜਿਹੜੀ ਇੱਕ TV ਦੇ ਨਾਲ ਸੰਬੋਧਿਤ ਹੁੰਦੇ ਹੋਏ ਉਹਨਾਂ ਨੇ ਆਖਿਆ ਆ ਵੀ ਕੁਛ ਕੁ ਪਾਸਿਓਂ ਤਾਂ ਜਿਹੜੀ ਆਪਾਂ ਨੂੰ ਗੁੱਡ ਨਿਊਜ਼ ਜਿਹੜੀ ਉਹ ਮਿਲ ਰਹੀ ਸੀਗੀ,
ਪਰ ਜਿਹੜੀ ਆਕਸਫੋਰਡ ਦੀ ਵੈਕਸੀਨ ਦੇ ਜਿਹੜੇ ਟਰਾਇਲਸ ਆ ਉਹਨਾਂ ਨੂੰ ਅਚਨਚੇਤੇ ਜਿਹੜਾ ਉਹ ਰੋਕਣਾ ਪਿਆ। ਕਹਿੰਦੇ ਵੀ ਇਹ ਹੈ ਤਾਂ ਇੱਕ ਝਟਕਾ ਆ, ਧੱਕੇ ਵਾਲੀ ਗੱਲ ਆ, ਪਰ ਕਹਿੰਦੇ ਵੀ ਵੈਕਸੀਨਸ ਦੇ ਦੌਰਾਨ ਜਦੋਂ ਉਹਨਾਂ ਦੀ ਇਜਾਦ ਕੀਤੀ ਜਾਂਦੀ ਹੈ, ਟਰਾਇਲ ਕੀਤੀ ਜਾਂਦੀ ਆ, ਇਹ ਕੋਈ ਬਹੁਤੀ ਅਤਕਥਨੀ ਵੀ ਨਹੀਂ ਹੁੰਦੀ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਦੀਆਂ ਹੁੰਦੀਆਂ ਨੇ। ਇਹਦੇ ਕਰਕੇ ਥੋੜ੍ਹਾ ਜਿਹਾ ਪੁਸ਼ਬੈਕ ਜਿਹੜਾ ਹੋ ਸਕਦਾ, ਥੋੜ੍ਹਾ ਜਿਹਾ ਸਮਾਂ ਐਕਸਟਰਾ ਜਿਹੜਾ ਉਹ ਲੱਗ ਸਕਦਾ ਆ। ਇਸ ਦੇ ਚੱਲਦਿਆਂ ਆਪਾਂ ਨੂੰ ਉਨੀ ਦੇਰ ਤੱਕ ਸੋਸ਼ਲ ਡਿਸਟੈਂਸਿੰਗ, ਮਾਸਕ ਵਗੈਰਾ ਜਿਹੜਾ ਆ ਉਹ ਪਾ ਕੇ ਰੱਖਣ ਦੀ ਜ਼ਰੂਰਤ ਹੈਗੀ, ਜਿੰਨੀ ਦੇਰ ਤੱਕ ਕੋਈ ਵੈਕਸੀਨ ਜਿਹੜੀ ਉਹ ਤਿਆਰ ਪੂਰੀ ਤਰ੍ਹਾਂ ਜਿਹੜੀ ਉਹ ਨਹੀਂ ਹੋ ਜਾਂਦੀ। ਉਹਨਾਂ ਨੇ ਆਪਣੇ ਜਿਹੜੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦੁੱਖ ਪ੍ਰਗਟਾਇਆ ਆ ਵੀ ਜਿਹੜੀਆਂ ਰੈਲੀਜ਼ ਜਿਹੜੀਆਂ ਲਗਾਤਾਰ ਲਾਰਜ ਸਕੇਲ ਦੇ ਉੱਤੇ ਜਿਹੜੀਆਂ ਉਹ ਹੋ ਰਹੀਆਂ ਨੇ, ਅਤੇ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣ ਵਾਲੀ ਚੀਜ਼ ਨੂੰ ਜਿਹੜੇ ਉਹ ਗੰਭੀਰਤਾ ਦੇ ਨਾਲ ਅਜੇ ਵੀ ਨਹੀਂ ਲੈ ਰਹੇ ਹੈਗੇ। ਜੀ, ਅਗਲੀ ਖਬਰ UK ਤੋਂ ਆ ਰਹੀ ਹੈ, ਇੰਗਲੈਂਡ ਤੋਂ, ਜਿੱਥੇ ਕਿ ਇੱਕ ਨੌਜਵਾਨ ਚਰਨਦੀਪ ਸਿੰਘ ਨੂੰ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈਗਾ। ਚਰਨਦੀਪ ਸਿੰਘ ਇਹ ਡਿਪਟੀ ਚੀਫ ਹੈਗੇ ਆ ਸਕਾਟਿਸ਼ ਚੈਂਬਰ ਆਫ ਕਮਰਸ ਦੇ, ਅਤੇ ਉਹਨਾਂ ਨੇ ਸਿੱਖ ਫੂਡ ਬੈਂਕ ਜਿਹੜੀ ਆ ਬਣਾਈ ਸੀ ਜਦੋਂ ਹੀ ਪੈਨੇਡੈਮਿਕ ਸ਼ੁਰੂ ਹੋਇਆ। 50 ਦੇ ਕਰੀਬ ਉਹਨਾਂ ਦੇ ਵਲੰਟੀਅਰਸ ਆ, ਜਿਨ੍ਹਾਂ ਨੇ ਕਹਿੰਦੇ ਪਈ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਉਹਨਾਂ ਦੇ ਟਰਾਂਸਲੇਟਰਸ ਵੀ ਸੀ। 80,000 ਤੋਂ ਵੱਧ ਜਿਹੜੇ ਮੀਲ ਆ ਉਹ ਜਿਹੜੇ ਹੌਟ ਮੀਲ ਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਡਿਲੀਵਰ ਕੀਤੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਇਹ ਕਿਹਾ ਵੀ ਪਿਛਲੇ ਮਹੀਨਿਆਂ ਦੇ ਦੌਰਾਨ ਬਹੁਤ ਸਾਰੀਆਂ ਅਪਲਿਫਟਿੰਗ ਦੀਆਂ ਜਿਹੜੀਆਂ ਸਟੋਰੀਜ਼ ਆਈਆਂ ਹੈਗੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਸਿੱਖ ਫੂਡ ਬੈਂਕ ਦੀ ਆਈ ਆ ਕਿ ਕਹਿੰਦਾ ਵੀ ਮੈਂ ਬਹੁਤ ਸਰਪ੍ਰਾਈਜ਼ ਹੋਇਆ ਵੀ ਇਹਨਾਂ ਨੇ ਇੰਨੇ ਥੋੜ੍ਹੇ ਸਮੇਂ ਦੇ ਵਿੱਚ 80,000 ਮੀਲ ਅਤੇ ਫੂਡ ਪਾਰਸਲ ਜਿਹੜੇ ਆ ਉਹ ਜਿਹੜੀਆਂ ਫੈਮਲੀਜ਼ ਹੈਗੀਆਂ ਗਲਾਸਗੋ, ਹੋਰ ਜਿਹੜੇ ਇੱਦਾਂ ਦੇ ਟਾਊਨ ਆ ਉੱਥੇ ਐਡਨਬਰਗ, ਡੰਡੀ, ਐਵਰਡੀਨ, ਉੱਥੇ ਜਿਹੜੇ ਡਿਲੀਵਰ ਕੀਤੇ ਹੈਗੇ ਆ। ਸੋ ਉਹਨਾਂ ਨੇ ਇਸ ਆਰਗੇਨਾਈਜੇਸ਼ਨ ਦੇ ਜਿਹੜੇ ਹੈੱਡ ਹੈਗੇ ਆ ਉਹਨਾਂ ਨੂੰ 1470ਵਾਂ ਪੁਆਇੰਟ ਆਫ ਲਾਈਟ ਕਰਕੇ ਜਿਹੜਾ ਆ ਸਨਮਾਨਿਤ ਕੀਤਾ ਹੈਗਾ ਆ। ਇਹ ਕਾਫੀ ਜਿਹੜਾ ਹਾਈਐਸਟ ਲੈਵਲ ਅਵਾਰਡ ਹੁੰਦਾ ਹੈ ਪ੍ਰਾਈਮ ਮਿਨਿਸਟਰ ਵੱਲੋਂ ਕਿਸੇ ਨੂੰ ਵੀ ਦਿੱਤਾ ਜਾਣਾ। ਸੋ ਇਹ ਜਿਹੜੇ ਸਿੱਖ ਨੌਜਵਾਨ ਆ ਵਧਾਈ ਦੇ ਪਾਤਰ ਆ, ਜਿਨ੍ਹਾਂ ਨੇ ਜਿਹੜਾ ਆ ਇੰਨੇ ਪੈਨੇਡੈਮਿਕ ਦੇ ਦੌਰਾਨ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈਗੀ ਆ। ਜੀ ਬਿਲਕੁਲ। ਉੱਧਰ ਜਿਹੜੇ ਹਰਜੋਤ ਸਿੰਘ ਜੀ ਇਕਨੋਮਿਕ ਤੌਰ ਦੇ ਉੱਤੇ ਜੇ ਆਪਾਂ ਦੇਖਦੇ ਜਾਈਏ, ਲਗਾਤਾਰ 3 ਦਿਨ ਜਿਹੜੇ ਸਟਾਕ ਮਾਰਕੀਟ ਆ ਉਹ ਥੱਲੇ ਵੱਲ ਨੂੰ ਜਾਣ ਤੋਂ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਸਟਾਕ ਵਿਕਣ ਤੋਂ ਬਾਅਦ ਦੇ ਵਿੱਚ ਅੱਜ ਖਰੀਦੋ ਫਰੋਖਤ ਜਿਹੜੀ ਉਹ ਦੁਬਾਰਾ ਸ਼ੁਰੂ ਹੋਈ ਆ। ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ 2% ਡਾਓ ਜੋਨਸ, 3% ਨੈਸਡੈਕ ਅਤੇ ਤਕਰੀਬਨ 2.5% S&P ਜਿਹੜਾ ਉਹ ਉੱਤੇ ਵੱਲ ਨੂੰ ਜਿਹੜਾ ਉਹ ਛਾਲ ਦੇਖਿਆ ਗਿਆ ਹੈਗਾ ਆ। ਸੋ ਇਹ ਹੁਣ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਉੱਤੇ ਥੱਲੇ ਜਿਹੜਾ ਉਹ ਚੱਲਦਾ ਰਹਿ ਰਿਹਾ ਆ। ਲੋਕਾਂ ਨੂੰ ਵੀ ਅਜੇ ਵੀ ਜਿਹੜੀ ਉਹ ਸਮਝ ਨਹੀਂ ਜਿਹੜੀ ਉਹ ਆ ਰਹੀ ਇਸ ਦੇ ਬਾਬਤ ਵੀ ਕੀ ਕੁਛ ਜਿਹੜਾ ਉਹ ਹੋਣ ਵਾਲਾ ਆ, ਖਾਸ ਕਰਕੇ ਸਟਾਕਸ ਨੂੰ ਲੈ ਕੇ। 2 ਦਿਨ ਪਹਿਲਾਂ ਇੱਦਾਂ ਦੀ ਖਬਰ ਸੁਣਨ ਨੂੰ ਮਿਲ ਜਾਂਦੀ ਆ ਵੀ ਆਪਾਂ ਬਬਲ ਦੇ ਵਿੱਚ ਆ, ਪਤਾ ਨਹੀਂ ਕਦੋਂ ਫਟ ਜਾਣਾ ਆ, ਅਤੇ ਕਈ ਵਾਰੀ ਇਹ ਸੁਣਨ ਨੂੰ ਮਿਲਦਾ ਵੀ 10-15% ਤੱਕ ਕਰੈਕਸ਼ਨ ਜਿਹੜੀ ਸਟਾਕ ਦੇ ਵਿੱਚ ਉਹ ਹੋ ਸਕਦੀ ਆ। ਪਰ ਤੁਸੀਂ ਅਜੇ ਇਹ ਵੀ ਦੇਖਿਆ ਜਾਵੇ ਤਾਂ ਹਾਲ ਦੀ ਘੜੀ ਵੀ ਅਨਇੰਪਲੋਇਮੈਂਟ ਨੰਬਰਸ ਜਿਹੜੇ ਆ ਥੱਲੇ ਨੂੰ ਤਾਂ ਜ਼ਰੂਰ ਗਏ ਆ, ਪਰ ਅਜੇ ਵੀ ਇੰਨੇ ਜ਼ਿਆਦਾ ਟੋਟਲੀ ਜਿਹੜੇ ਉਹ ਬਿਹਤਰ ਨਹੀਂ ਹੋਏ। ਅਜੇ ਵੀ 20 ਮਿਲੀਅਨ ਅਮਰੀਕਨਸ ਜਿਹੜੇ ਆ ਉਹ ਵਿਦਆਊਟ ਜੋਬ ਹੈਗੇ ਨੇ। ਨੋ ਡਾਊਟ 10 ਮਿਲੀਅਨ ਤੱਕ ਲੋਕਾਂ ਨੂੰ ਜਿਹੜੀ ਮੁੜ ਦੁਬਾਰਾ ਜਿਹੜੀਆਂ ਜੋਬਸ ਮਿਲ ਗਈਆਂ ਆ, ਪਰ ਅਜੇ ਵੀ ਨੈਗੇਟਿਵ ਦੇ ਵਿੱਚ ਹੀ ਅਨਇੰਪਲੋਇਮੈਂਟ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ ਹੈ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰੋ, ਇੰਸਟਾਗ੍ਰਾਮ ਨੂੰ ਜੁਆਇਨ ਕਰੋ। ਆਪਾਂ ਸਤੰਬਰ 1 ਤੋਂ ਟੂਡੇ ਇਨ ਸਿੱਖ ਹਿਸਟਰੀ ਜਿਹੜਾ ਪ੍ਰੋਗਰਾਮ ਆ ਬਹੁਤ ਹੀ ਵਧੀਆ YouTube ਦੇ ਉੱਤੇ ਸ਼ੁਰੂ ਕੀਤਾ ਹੋਇਆ। ਅੱਗੇ ਤੁਸੀਂ ਪਿਛਲੇ ਕਈ ਸਾਲਾਂ ਤੋਂ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਸੁਣਦੇ ਹੋ, ਹੁਣ ਉਹਦੀਆਂ ਜਿਹੜੀਆਂ ਪਿਕਚਰਸ ਵੀ ਹੈਗੀਆਂ ਉਸ ਦਿਨ ਕੀ ਹੋਇਆ ਉਹ ਵੀ ਇਨਕਲੂਡ ਕੀਤੀਆਂ ਗਈਆਂ YouTube ਦੇ ਵਿੱਚ। ਉਹ ਪਲੀਜ਼ ਜ਼ਰੂਰ ਦੇਖਿਆ ਕਰੋ। ਬੜੀ ਮਿਹਨਤ ਦੇ ਨਾਲ ਹਰ ਰੋਜ਼ ਉਹ ਤਿਆਰ ਹੁੰਦਾ ਆ, ਅਤੇ ਕਾਫੀ ਵਧੀਆ ਵੀਡੀਓਜ਼ ਪਹਿਲੀ ਤੋਂ ਆ ਰਹੀਆਂ ਹੈਗੀਆਂ। ਸੋ ਉਹਨਾਂ ਨੂੰ ਤੁਸੀਂ ਦੇਖੋ ਅਤੇ ਆਪਣੇ ਜਿੰਨੇ ਵੀ ਦੋਸਤ ਮਿੱਤਰ ਫਰੈਂਡ ਹੈਗੇ ਉਹਨਾਂ ਦੇ ਨਾਲ ਸ਼ੇਅਰ ਵੀ ਵੱਧ ਤੋਂ ਵੱਧ ਕਰੋ, ਤਾਂ ਕਿ ਜਿਹੜੇ ਆਪਣੇ ਜਿੰਨੇ ਵੀ ਪੂਰੀ ਦੁਨੀਆ ਦੇ ਵਿੱਚ ਆਪਣੀ ਕੌਮ ਹੈਗੀ ਆ ਉਹਨਾਂ ਨੂੰ ਆਪਣੇ ਇਤਿਹਾਸ ਦਾ, ਆਪਣੀ ਹਿਸਟਰੀ ਦਾ ਵੀ ਅੱਜ ਦੇ ਦਿਨ ਸਾਡੇ ਨਾਲ ਕੀ ਵਾਪਰਿਆ ਸੀ ਉਹ ਪਤਾ ਚੱਲ ਸਕੇ। ਜੀ ਇੱਥੇ ਜਿਹੜਾ ਹੁਣ ਆਪਣਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ।
ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।